ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ 4159050503, ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਾਰਾਂ ਦੀ ਬਿਜ਼ਨਸ ਦੀ, ਲਾਈਫ ਦੀ, ਹੈਲਥ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬੈਦੀ ਕਲੋਵਸ, ਮਨਜੀਤ ਸਿੰਘ ਦਵਾਨਾ, ਬੂਟਾ ਸਿੰਘ ਰਾਣੀਪੁਰ ਪ੍ਰੈਜ਼ਨੋ, ਰੇਸ਼ਮ ਸਿੰਘ ਨਿੱਜਰ ਜੁਬਸਰੀ, ਮਨਦੀਪ ਸਿੰਘ ਕਾਲੋਂ ਮਡੈਸਟੋ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ ਬੇਕਰਸਫੀਲਡ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਗੱਲ ਕਰਦੇ ਹੈਗੇ ਆ, ਜਿਉਂ ਹੀ ਇਲੈਕਸ਼ਨਾਂ ਆਈਆਂ, ਪੰਜਾਬ ਦੇ ਸਿਆਸੀ ਨੇਤਾਵਾਂ ਦੀਆਂ ਕਲਾਬਾਜ਼ੀਆਂ ਜਾਰੀ। ਆਪਾਂ ਇਹ ਗੱਲ ਕਰਦੇ ਰਹੇ ਹਾਂ ਕੁਝ ਸਮਾਂ ਤੋਂ, ਮਹੀਨਿਆਂ ਤੋਂ, ਕਿ ਜਦੋਂ ਅਜੇ ਕਿਸਾਨੀ ਅੰਦੋਲਨ ਮੁੱਕਿਆ ਨਹੀਂ ਸੀਗਾ, ਮੈਂ ਉਦੋਂ ਵੀ ਕਹਿੰਦਾ ਸੀਗਾ ਕਿ ਜਦੋਂ ਇਹ ਅੰਦੋਲਨ ਸਮਾਪਤ ਹੋ ਗਿਆ, ਭਾਰਤੀ ਜਨਤਾ ਪਾਰਟੀ ਜਦੋਂ ਮੈਦਾਨ ਦੇ ਵਿੱਚ ਆਈ, ਇਹ ਲੋਕ ਦੇਖਿਓ ਤੁਸੀਂ ਛਾਲਾਂ ਮਾਰਦੇ, ਉਹੀ ਹਾਲਾਤ ਜਿਹੜੇ ਅੱਜ ਬਣਦੇ ਨਜ਼ਰ ਆ ਰਹੇ ਆ। ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਜਿਹੜੀਆਂ ਖਬਰਾਂ ਆਈ ਜਾਂਦੀਆਂ ਨੇ, ਫਲਾਨਾ ਵੀ ਗਿਆ, ਫਲਾਨਾ ਵੀ ਗਿਆ, ਆ ਵੀ ਚਲੇ ਗਿਆ, ਉਹਨੇ ਵੀ ਉੱਥੇ ਗਲ ਦੇ ਵਿੱਚ ਪਵਾਲੇ ਹਾਰ, ਵੱਡੇ ਵੱਡੇ ਨਾਮ, ਔਰ ਖਾਸ ਤੌਰ ਦੇ ਉੱਤੇ ਜਿਹੋ ਜਿਹੀ ਬਿਆਨਬਾਜ਼ੀ ਸੁਣਨ ਨੂੰ ਮਿਲ ਰਹੀ ਆ, ਉਹ ਬੜੀ ਅਜੀਬੋ ਗਰੀਬ ਮਿਲ ਰਹੀ ਆ। ਉਹ ਇੱਕ ਖਾਲਸਾ ਨੇ ਸਿਮਰਜੀਤ ਸਿੰਘ ਮਾਨ ਹੋਰਾਂ ਦੇ ਦਲ ਦੇ ਨਾਲ ਵੀ ਕਿਸੇ ਵੇਲੇ ਰਹੇ ਆ, ਵੈਸੇ ਛੱਡਿਆ ਤਾਂ ਕੋਈ ਨਹੀਂ ਹੈਗਾ ਦਲ ਉਹਨਾਂ ਨੇ। ਉਹ ਜਾਣ ਵੇਲੇ ਇਹ ਗੱਲ ਕਹਿੰਦੇ ਆ ਭਾਜਪਾ ਦੇ ਵਿੱਚ ਕਿ ਜੇ ਪੰਥ ਬਚਣਾ ਤਾਂ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਕੇ ਹੀ ਬਚਣਾ। ਉਹ ਇੱਥੋਂ ਤੱਕ ਜਿਹੜਾ ਗੱਲ ਕਰ ਰਹੇ ਆ। ਪਿਛਲੇ ਦਿਨੀ ਜਦੋਂ ਨਵਜੋਤ ਸਿੰਘ ਸਿੱਧੂ ਮਾਝੇ ਵਾਲੇ ਖੇਤਰ ਦੇ ਵਿੱਚ ਗਿਆ ਤੇ ਉਹਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਭਰਾ ਜਿਹੜੇ ਵਿਧਾਇਕ ਨੇ, ਫਤਿਹ ਜੰਗ ਸਿੰਘ ਬਾਜਵਾ ਕਾਦੀਆਂ, ਉਹਨਾਂ ਦੇ ਹਲਕੇ ਦੇ ਵਿੱਚ ਜਾ ਕੇ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਸਿੱਧਮ ਸਿੱਧਾ ਪੰਗਾ ਲੈ ਕੇ, ਇੱਟ ਖੜਕਾ ਲੈ ਕੇ ਫਤਿਹ ਜੰਗ ਸਿੰਘ ਬਾਜਵਾ ਨੂੰ ਐਲਾਨਿਆ ਕਿ ਉਹ ਕੈਂਡੀਡੇਟ ਹੋਣਗੇ। ਬਲਵਿੰਦਰ ਸਿੰਘ ਲਾਡੀ ਨੂੰ ਦੂਜਾ ਕੈਂਡੀਡੇਟ ਜਿਹੜਾ ਸੀ ਉਹ ਐਲਾਨਿਆ। ਹੋਇਆ ਇਹ ਕਿ ਕੱਲ ਇੱਕਦਮ ਅਚਾਨਕ ਸਿਰੀ ਕੱਢੀ ਫਤਿਹ ਜੰਗ ਸਿੰਘ ਬਾਜਵਾ ਤੇ ਬਲਵਿੰਦਰ ਲਾਡੀ ਨੇ ਦਿੱਲੀ ਦੇ ਵਿੱਚ ਜਾ ਕੇ। ਪਤਾ ਇਹ ਲੱਗਿਆ ਕਿ ਦਿੱਲੀ ਦੇ ਵਿੱਚ ਜਾ ਕੇ ਉਹ ਸ਼ਾਮਲ ਹੋ ਗਏ। ਜਿਹੜੇ ਉਹਨਾਂ ਦੇ ਹਲਕੇ ਦੇ ਲੋਕ ਆ, ਉਹ ਹੱਕੇ ਬੱਕੇ ਨੇ ਵੀ ਇਹ ਬਣ ਕੀ ਗਿਆ। ਉਹਨਾਂ ਨੂੰ ਤਾਂ ਇਹ ਲੱਗਦਾ ਸੀਗਾ ਕਿ ਚਾਹੇ ਕੁਛ ਵੀ ਹੋ ਜੇ, ਇਹ ਬੰਦੇ ਨਹੀਂ ਚੱਲੇ, ਇਹਨਾਂ ਨੂੰ ਤਾਂ ਕਾਂਗਰਸ ਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਆ ਕੇ ਥਾਪੜਾ ਦੇ ਗਿਆ। ਫਤਿਹ ਜੰਗ ਸਿੰਘ ਬਾਜਵਾ ਦੇ ਭਾਜਪਾ ਦੇ ਵਿੱਚ ਜਾਣ ਤੋਂ ਲੋਕ ਹੈਰਾਨ ਨੇ। ਲੋਕ ਇਹ ਸੋਚ ਰਿਹਾ ਕਿ ਏਦਾਂ ਤਾਂ ਨਹੀਂ ਹੋ ਸਕਦਾ। ਹਰਗੋਬਿੰਦਪੁਰ ਤੋਂ ਜਿਹੜੇ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਨੇ ਬਲਵਿੰਦਰ ਸਿੰਘ ਲਾਡੀ, ਉਹਦੇ ਪਾਰਟੀ ਛੱਡਣ ਦੇ ਵਾਸਤੇ ਜਿਹੜੇ ਕਾਂਗਰਸ ਵਾਲੇ ਇਹ ਕਹਿੰਦੇ ਆ ਕਿ ਉਹਨੂੰ ਤਾਂ ਕਾਂਗਰਸ ਨੇ ਆਮ ਜੇ ਵਰਕਰ ਤੋਂ ਚੁੱਕ ਕੇ ਪਹਿਲਾਂ ਜ਼ਿਲ੍ਹਾ ਪ੍ਰੀਸ਼ਦ ਤੇ ਫਿਰ MLA ਤੱਕ ਲੈ ਕੇ ਆਂਦਾ, ਤੇ ਉਹ ਬੰਦਾ ਅੱਜ ਮਾਰ ਕੇ ਛਾਲ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋ ਗਿਆ। ਇਹ ਕਿਹਾ ਜਾ ਰਿਹਾ ਕਿ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਦੇ ਵਾਸਤੇ ਤਾਂ ਡੱਕਾ ਨਹੀਂ ਤੋੜਿਆ। ਉਹਨਾਂ ਨੇ ਕੀਤਾ ਕੀ ਹੈ, ਉੱਥੇ ਬਹਿ ਕੇ ਆਪਣੇ ਅਫਸਰਾਂ ਤੋਂ ਸਾਰਿਆਂ ਦੀਆਂ ਫਾਈਲਾਂ ਬਣਵਾਈਆਂ। ਉਹ ਫਾਈਲਾਂ ਦਿਖਾ ਕੇ ਪੈਸੇ ਇਕੱਠੇ ਕੀਤੇ ਜਾਂਦੇ ਸੀ, ਜੇ ਸਿੱਧੇ ਲਫ਼ਜ਼ਾਂ 'ਚ ਪੁੱਛਣਾ। ਔਰ ਉਹ ਜਿਹੜੀਆਂ ਫਾਈਲਾਂ ਨੇ, ਹੁਣ ਜਦੋਂ ਕਾਂਗਰਸ ਨੇ ਲਾਂਭੇ ਕਰ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੂੰ, ਇਹ ਕਿਹਾ ਜਾਂਦਾ ਕਿ ਉਹ ਫਾਈਲਾਂ ਲਿਜਾ ਕੇ ਉਹਨੇ ਉੱਤੇ ਦੇਤੀਆਂ। ਉਹੀ ਫਾਈਲਾਂ ਕੰਮ ਆ ਰਹੀਆਂ ਨੇ। ਜਿਲਤ ਚੁੱਕ ਕੇ ਫਾਈਲ ਦੀ ਪਹਿਲਾ ਵਰਕਾ ਵਿਖਾ ਦਿੱਤਾ ਜਾਂਦਾ ਵੀ ਆਹ ਦੇਖ, ਇਹ ਤੋਂ ਅੱਗੇ ਤੁਰੀਏ ਜਾਂ ਇੱਧਰ ਨੂੰ ਤੁਰਦਾ। ਮਾਝੇ ਦੇ ਵਿੱਚ ਕਾਂਗਰਸ ਨੂੰ ਇਹ ਵੱਡਾ ਝਟਕਾ ਲੱਗਿਆ। ਬੱਲੂਆਣਾ ਤੋਂ 3 ਵਾਰੀ ਵਿਧਾਇਕ ਅਕਾਲੀ ਦਲ ਬਾਦਲ ਦੇ ਰਹੇ ਗੁਰਤੇਜ ਸਿੰਘ ਘੁੜਿਆਣਾ ਨੇ ਆਪਣੇ ਹਮਾਇਤੀਆਂ ਸਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਗਏ।
ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਨੇ ਮੁਲਾਕਾਤ ਜਿਹੜੀ ਕੀਤੀ ਅਮਿਤ ਸ਼ਾਹ ਹੋਰਾਂ ਦੇ ਨਾਲ, ਉਹਦੇ ਵਿੱਚ ਇਹ ਤਿੰਨੇ ਪਾਰਟੀਆਂ ਦਾ ਗੱਠਜੋੜ ਆ। ਪਰ ਸਵਾਲ ਇਹਦੇ ਵਿੱਚ ਨਾ ਜੀ ਜਿਹੜਾ ਵੱਡਾ ਉਹ ਇਹ ਆ ਕਿ ਨਾ ਤਾਂ ਇਹ ਸੁਖਦੇਵ ਸਿੰਘ ਢੀਂਡਸਾ ਦੇ ਜਿਹੜਾ ਉਹਨਾਂ ਦੀ ਅਗਵਾਈ ਵਾਲਾ ਅਕਾਲੀ ਦਲ ਸੰਯੁਕਤ ਆ ਉਹਦੇ ਵਿੱਚ ਆ ਰਹੇ ਆ, ਨਾ ਇਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਵਿੱਚ ਆ ਰਹੇ ਆ। ਇਹ ਜਾ ਰਹੇ ਨੇ ਭਾਜਪਾ ਦੇ ਵਿੱਚ ਸਾਰੇ ਦੇ ਸਾਰੇ। ਇਉਂ ਲੱਗਦਾ ਕਿ ਜਿਵੇਂ ਵਿਦੇਸ਼ਾਂ ਦੇ ਵਿੱਚ ਏਜੰਸੀਆਂ ਹੁੰਦੀਆਂ ਜਿਹੜੇ ਕਾਮੇ ਪ੍ਰੋਵਾਈਡ ਕਰਦੀਆਂ ਨੇ, ਉਹੋ ਜੀ ਏਜੰਸੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੋਲੀ ਆ, ਜਿਹੜੇ ਕਿ ਭਾਰਤੀ ਜਨਤਾ ਪਾਰਟੀ ਨੂੰ ਉਮੀਦਵਾਰ ਪ੍ਰੋਵਾਈਡ ਕਰ ਰਹੇ ਆ। ਔਰ ਇਹ ਉਮੀਦਵਾਰ ਸਿੱਧੇ ਨਹੀਂ ਬਲਕਿ ਟੇਢੇ ਢੰਗ ਦੇ ਨਾਲ, ਪੁੱਠੇ ਢੰਗ ਦੇ ਨਾਲ ਉਹਨਾਂ ਫਾਈਲਾਂ ਦੇ ਰੂਪ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ। ਅਜੇ ਚੋਣ ਜ਼ਾਬਤਾ ਲੱਗਣ ਦੇ ਵਿੱਚ ਵੀ ਸਮਾਂ ਰਹਿੰਦਾ ਤੇ ਚੋਣਾਂ ਦੇ ਵਿੱਚ ਵੀ ਸਮਾਂ ਰਹਿੰਦਾ। ਅਜੇ ਆਪਾਂ 21 ਦੇ ਅਖੀਰਲੇ ਦਿਨਾਂ ਦੇ ਵਿੱਚ ਵਿਚਰ ਰਹੇ ਆ, ਜਨਵਰੀ ਦਾ ਪੂਰਾ ਮਹੀਨਾ ਪਿਆ। ਇਹ ਨਹੀਂ ਪਤਾ ਕਿ ਕਿਹੜਾ ਤੁਸੀਂ ਆਲੇ ਦੁਆਲੇ ਦੇਖਦੇ ਹੋ ਤੇ ਕਿਹਨੇ ਜਾ ਕੇ ਸਰੀ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ 'ਚ ਕੱਢ ਲੈਣੀ ਹੈ। ਬਿਲਕੁਲ ਜੀ, ਬਹੁਤ ਸਾਰੀਆਂ ਫਾਈਲਾਂ ਹੈ, ਫਿਰ ਤਾਂ ਉਹਨਾਂ ਦੇ ਕੋਈ ਸਾਰੇ ਲਿਬੜੇ ਹੀ ਹੋਏ ਆ ਜਿਹੜੇ ਉਧਰ ਜਾ ਰਹੇ ਆ, ਮੇਰੇ ਖਿਆਲ ਦੇ ਵਿੱਚ ਤਾਂ ਲੱਗਦਾ ਇਸ ਤਰ੍ਹਾਂ। ਤੇ ਅੱਗੇ ਜਿਹੜੀ ਹੁਣ ਕੇਂਦਰ ਦੇ ਵਿੱਚ ਪਾਰਟੀ ਆ, ਇਹ ਖਰੀਦੋ ਫਰੋਖਤ ਦੇ ਵਿੱਚ ਬੜੀ ਮਸ਼ਹੂਰ ਆ। ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਤੋਂ ਬਾਅਦ ਕੀ ਇਹਨਾਂ ਨੇ ਇਸ ਤਰ੍ਹਾਂ ਦਾ ਕੋਈ ਸ਼ੋਸ਼ਾ ਛੱਡਿਆ? ਦੇਖੋ, ਬਹੁਤ ਕੁਝ ਚੱਲ ਰਿਹਾ ਹੈ ਇਸ ਵੇਲੇ, ਔਰ ਕਿਉਂਕਿ ਖਰੀਦੇ ਹੀ ਜਾਂਦੇ ਆ। ਪਰ ਸਵਾਲ ਇਹ ਹੋ ਜਾਂਦਾ ਜੀ ਕਿ ਖਰੀਦ ਵੀ ਉੱਥੇ ਹੁੰਦੀ ਨਾ ਜਿੱਥੇ ਬੰਦਾ ਵਿਕਾਊ ਹੋਵੇ। ਜੇ ਫੱਟਾ ਲੱਗਿਆ ਹੋਊਗਾ ਤੇ ਕੋਈ ਖਰੀਦਦਾਰ ਆਊਗਾ, ਜਿੱਥੇ ਸੇਲ ਦਾ ਫੱਟਾ ਹੀ ਨਹੀਂ ਹੈਗਾ ਉੱਥੇ ਕਿਸੇ ਨੇ ਕੀ ਹੋਣਾ। ਜਾਰੀ ਆ ਇਹ ਦੋਸ਼ ਲਾਏ ਗਏ ਆ, ਪਤਾ ਨਹੀਂ ਹੁਣ ਦੋਸ਼ਾਂ ਦੇ ਵਿੱਚ ਕਿੰਨੀ ਕੁ ਸੱਚਾਈ ਆ। ਰਾਘਵ ਚੱਡਾ ਨੇ ਇਹ ਦੋਸ਼ ਲਾਏ ਆ। ਰਾਘਵ ਚੱਡਾ ਦਾ ਜਿਹੜਾ ਪ੍ਰੈਸ ਕਾਨਫਰੰਸਾਂ ਦੇ ਵਿੱਚ ਕਾਲਾਪਨ ਅਕਸਰ ਵੇਖਣ ਨੂੰ ਮਿਲਦਾ, ਉਹ ਕੁਝ ਲੋੜ ਤੋਂ ਜਿਹੜਾ ਅੱਗੇ ਵੱਧ ਜਾਂਦਾ। ਤਾਂ ਉਹਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਕੌਂਸਲਰ ਜਿਹੜੇ ਉਹਨਾਂ ਨੂੰ ਖਰੀਦਣ ਦੇ ਯਤਨ ਕਰ ਰਹੀ ਹੈ। ਇਹ ਵੀ ਕਿਹਾ ਕਿ ਕੁਝ ਇੱਕ ਨੂੰ 50-50 ਲੱਖ, ਕੁਝ ਇੱਕ ਨੂੰ 75 ਲੱਖ ਤੱਕ ਦੇ ਆਫਰ ਦਿੱਤੇ ਗਏ ਆ। ਇਹ ਵੀ ਕਿਹਾ ਕਿ ਕੌਂਸਲਰਾਂ ਦੇ ਘਰਾਂ ਦੇ ਬਾਹਰ ਸੀਸੀਟੀਵੀ ਕੈਮਰੇ ਲਾਤੇ ਆ ਤੇ ਉਹਨਾਂ ਨੂੰ ਇਹ ਆਖਿਆ ਗਿਆ ਕਿ ਮੋਬਾਈਲ ਦੇ ਉੱਤੇ ਆਉਣ ਵਾਲੀ ਹਰ ਕਾਲ ਨੂੰ ਉਹ ਰਿਕਾਰਡ ਕਰਨ। ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਇਹ ਕਹਿੰਦੀ ਆ ਕਿ ਬਿਨਾਂ ਕਿਸੇ ਸਬੂਤ ਦੇ ਇਹ ਦੋਸ਼ ਲਾਏ ਜਾ ਰਹੇ ਆ। ਜੋੜ ਤੋੜ ਦੀ ਰਾਜਨੀਤੀ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਕਰ ਰਹੀ ਹੈ। ਇਹ ਵੀ ਕਿਹਾ ਕਿ ਸ਼ਹਿਰ ਦੇ ਹਰੇਕ ਸੈਕਟਰ ਦੇ ਵਿੱਚ ਕੈਮਰੇ ਲੱਗੇ ਹੋਏ ਆ ਤੇ ਭਾਜਪਾ ਦੇ ਵੱਲੋਂ ਜਿਹੜੇ ਕੌਂਸਲਰਾਂ ਦੇ ਨਾਲ ਸੰਪਰਕ ਕੀਤਾ ਗਿਆ ਉਸ ਇਲਾਕੇ ਦੀ ਵੀਡੀਓ ਮੁਹੱਈਆ ਕਰਾਉਣ ਤੇ ਫਿਰ ਪਤਾ ਲੱਗੇ ਕਿ ਕਿਹਨੇ ਜੋੜ ਤੋੜ ਦੇ ਯਤਨ ਕੀਤੇ ਆ, ਕਿਹਨੇ ਉਹਨਾਂ ਦੇ ਨਾਲ ਕੰਟੈਕਟ ਜਿਹੜਾ ਉਹ ਕੀਤਾ। ਕੁਝ ਦਿਨ ਹੈਗੇ ਆ ਚੰਡੀਗੜ੍ਹ ਦੇ ਵਿੱਚ ਨਿਗਮ ਜਿਹੜਾ ਉਹ ਬਣਨ ਦੇ ਵਾਸਤੇ, ਕਿਉਂਕਿ ਕਿਸੇ ਨੂੰ ਵੀ ਮੈਜੋਰਿਟੀ ਨਹੀਂ ਮਿਲੀ। ਮੈਜੋਰਿਟੀ ਨਾ ਮਿਲਣ ਕਰਕੇ ਇਸ ਵੇਲੇ ਇਹ ਜੋੜ ਤੋੜ ਦੀ ਰਾਜਨੀਤੀ ਚੱਲ ਰਹੀ ਹੈ। ਇੱਕ ਵੱਡੀ ਖਲਬਲੀ ਤਾਂ ਮਚਾ ਦਿੱਤੀ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਦੀ ਨਗਰ ਨਿਗਮ ਦੀਆਂ ਚੋਣਾਂ ਦੇ ਵਿੱਚ, ਜਿਹੜੀ ਅਨਐਕਸਪੈਕਟਡ ਸੀ, ਕਿਸੇ ਨੂੰ ਇਹ ਉਮੀਦ ਨਹੀਂ ਸੀ। ਪਾਰਟੀ ਦੇ ਨਾਲੋਂ ਜਿਹੜੇ ਉੱਥੇ ਲੋਕ ਸੀਗੇ ਉਹਨਾਂ ਨੇ ਜਿਨ੍ਹਾਂ ਨੇ ਉਮੀਦਵਾਰੀ ਲੜੀ, ਇਹ ਅਸਲ ਦੇ ਵਿੱਚ ਉਹਨਾਂ ਦੀ ਜਿੱਤ ਹੈ। ਜਿੱਤ ਕਿਉਂ ਹੋਈ ਹੈ? ਇਹਦੇ ਪਿੱਛੇ ਕਿਸਾਨੀ ਅੰਦੋਲਨ ਹੈ 100%। ਜਿਹੜਾ ਉੱਥੇ ਜਿਹੜਾ ਸਰਦਾਰ ਦਾ ਢਾਬਾ, ਉਹ ਨੌਜਵਾਨ ਹੈ ਦਮਨਪ੍ਰੀਤ ਸਿੰਘ, ਔਰ ਉਹਨੇ ਉਹ ਲੰਗਰ ਦੀ ਸੇਵਾ ਕਰਦਾ ਰਿਹਾ ਪੂਰਾ 1 ਸਾਲ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ। ਨਾ ਸਿਰਫ ਚੰਡੀਗੜ੍ਹ ਦੇ ਚੌਂਕਾਂ ਦੇ ਉੱਤੇ ਖੜੇ ਲੋਕਾਂ ਦੇ ਵਾਸਤੇ ਬਲਕਿ ਸਿੰਘੂ ਬਾਰਡਰ ਤੱਕ ਉਹ ਪਹੁੰਚਦਾ ਸੀ। ਕਈ ਦਿਨ ਉੱਥੇ ਵੀ ਉਹ ਸੇਵਾ ਕਰਦਾ ਰਿਹਾ। ਉਹ ਖਟਕਦਾ ਸੀ ਚੰਡੀਗੜ੍ਹ ਦੇ ਮੇਅਰ ਦੀਆਂ ਨਿਗਾਹਾਂ 'ਚ ਤੇ ਮੇਅਰ ਨੇ ਕੋਈ ਕਸਰ ਨਹੀਂ ਛੱਡੀ ਉਹਦਾ ਬਿਜ਼ਨਸ ਤਬਾਹ ਕਰਨ ਦੇ ਵਾਸਤੇ। ਰੋਜ਼ ਉਹਦੇ ਢਾਬੇ ਦੇ ਉੱਤੇ ਕੋਈ ਨਾ ਕੋਈ ਛਾਪਾ ਵੱਜਦਾ ਸੀ ਔਰ ਇਹ ਕਿਹਾ ਜਾਂਦਾ ਕਿ 45,000 ਰੁਪਏ ਦੇ ਫਾਈਨ ਉਹਨੂੰ ਬਿਨਾਂ ਮਤਲਬ ਤੋਂ ਵੱਖ-ਵੱਖ ਜਿਹੜੀਆਂ ਏਜੰਸੀਆਂ ਨੇ ਉਹਨਾਂ ਤੋਂ ਕਰਵਾਏ। ਉੱਥੋਂ ਉਸ ਖਿਜੇ ਹੋਏ ਨੇ ਜਿਹੜਾ ਇਹ ਕਿਹਾ ਕਿ ਉਹ ਠੀਕ ਹੈ, ਉਹ ਕਿਸੇ ਹੋਰ ਤਰੀਕੇ ਦੇ ਨਾਲ ਮਤ ਜਿਹੜੀ ਉਹ ਸਿਖਾਊਗਾ। ਉੱਥੋਂ ਹੀ ਉਹਨੇ ਇਹ ਧਾਰ ਲਿਆ ਤੇ ਉਹਨਾਂ ਨੇ ਮਿਹਨਤ ਇੰਨੀ ਕੀਤੀ, ਇਹਨਾਂ ਨੌਜਵਾਨਾਂ ਨੇ ਖਾਸ ਤੌਰ ਦੇ ਉੱਤੇ, ਕਿ ਅਗਲਿਆਂ ਨੇ ਉਹ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਮੇਅਰ ਸੀ
ਉਹਨੂੰ ਪਟਕਣੀ ਮਾਰਤੀ, ਉਹਨੂੰ ਮੂੰਹ ਦੇ ਮੂੰਹ ਸੁੱਟ ਦਿੱਤਾ। ਨਾ ਸਿਰਫ ਭਾਜਪਾ ਦਾ ਮੇਅਰ, ਭਾਜਪਾ ਦਾ ਡਿਪਟੀ ਮੇਅਰ, ਭਾਜਪਾ ਦਾ ਪ੍ਰਧਾਨ, ਸਾਰੇ ਆਮ ਆਦਮੀ ਪਾਰਟੀ ਦੇ ਇਹਨਾਂ ਅਨਨੋਨ ਜੇ ਉਮੀਦਵਾਰਾਂ ਨੇ ਡੇਗ ਦਿੱਤੇ। ਇਸ ਗੱਲ ਦੀ ਉਮੀਦ ਬਹੁਤ ਘੱਟ ਹੈ ਕਿ ਇਹ ਲੋਕ ਵਿਕਣਗੇ, ਕਿਉਂਕਿ ਉਹ ਇੱਕ ਮਕਸਦ ਦੇ ਤਹਿਤ ਇਹਨਾਂ ਚੋਣਾਂ ਨੂੰ ਲੜੇ ਆ। ਜੇ ਤੁਸੀਂ ਉਸ ਮਕਸਦ ਨੂੰ ਸਮਝਦੇ ਆ ਤੇ ਉਹ ਨਹੀਂ ਵਿਕਦੇ। ਜੇ ਉਂਝ ਇਲਜ਼ਾਮ ਲਾਉਣੇ ਆ ਤੇ ਇਲਜ਼ਾਮ ਭਾਵੇਂ ਕੋਈ ਵੀ ਲਾ ਸਕਦਾ ਕਿ ਫਲਾਨਾ ਨੂੰ ਆਫਰ ਆ ਗਈ, ਫਲਾਨੇ ਨੂੰ ਜਿਹੜੀ ਉਹ ਆਫਰ ਆ ਗਈ। ਇਹਨਾਂ ਜ਼ਰੂਰ ਹੈ ਕਿ ਚੰਡੀਗੜ੍ਹ ਦੀ ਸਥਿਤੀ ਬੜੀ ਇੰਟਰਸਟਿੰਗ ਬਣੀ ਹੋਈ ਹੈ ਕਿ ਹੁਣ ਹੋਊਗਾ ਤੇ ਕੀ ਹੋਊਗਾ। ਖਾਸ ਤੌਰ ਦੇ ਜਿਹੜੇ ਕਾਂਗਰਸ ਦੇ ਵਿਧਾਇਕ 8 ਉਹ ਕਿਹੜੇ ਪਾਸੇ ਜਾਂਦੇ, ਇਹ ਅਹਿਮ ਹੋਊਗਾ। ਜਾਣਗੇ ਉਹ ਸਾਰੇ ਦੇ ਸਾਰੇ ਔਰ ਕਰਨਗੇ ਪਾਰਟੀ ਜੁਆਇਨ, ਜਿਹੜੀ ਵੀ ਕਰਨਗੇ। ਉਦੋਂ ਬਾਅਦ ਹੀ ਨਿਗਮ ਬਣ ਸਕਣੀ ਹੈ, ਨਹੀਂ ਤਾਂ ਨਿਗਮ ਦੇ ਵਿੱਚ ਉਹ ਸਥਾਪਿਤ ਨਹੀਂ ਉੱਥੇ ਹੋ ਸਕਣੀ। ਜੇ ਨਹੀਂ ਬਣਦੀ ਤੇ ਫਿਰ ਇਹਦਾ ਮਤਲਬ ਇਹ ਹੋਊਗਾ ਕਿ ਨਿਗਮ ਦੀਆਂ ਦੁਬਾਰਾ ਚੋਣਾਂ ਹੋਣਗੀਆਂ, ਜਿਹੜੀ ਸਥਿਤੀ ਸ਼ਾਇਦ ਕੋਈ ਹੋ ਸਕਦਾ ਹੈ ਕਿ ਨਿਗਮ ਦੇ ਵਿੱਚ ਜਿੱਤਿਆ ਹੋਇਆ ਵਿਅਕਤੀ ਨਾ ਚਾਹੇ। ਜੀ ਜੀ, ਵਾਕਿਆ ਹੀ ਅਜੀਬ ਜਿਹੀ ਸਥਿਤੀ ਬਣੀ ਹੋਈ ਆ। ਤੇ ਲੁਧਿਆਣਾ ਦੇ ਵਿੱਚ ਜਿਹੜਾ ਬੰਬ ਕਾਂਡ ਹੋਇਆ ਸੀਗਾ, ਉਹਦੇ ਵਿੱਚ ਜੇਲ੍ਹ ਵਿੱਚ ਬੰਦ ਲੋਕਾਂ ਤੋਂ ਸੁਰਾਗ ਮਿਲ ਰਹੇ ਆ। ਦੇਖੋ, ਇਹ ਜਿਹੜੀਆਂ ਏਜੰਸੀਆਂ ਨੇ ਉਹ ਇਹ ਕਹਿ ਰਹੀਆਂ ਨੇ ਕਿ ਜਿਹੜੇ ਜੇਲ੍ਹ ਦੇ ਵਿੱਚ ਬੰਦ ਹੈ, ਇੱਕ ਤਾਂ ਚੀਤਾ ਤੇ ਬਾਕਸਰ, ਇਹ ਡਰੱਗ ਵਾਲੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਨੇ। ਰਣਜੀਤ ਸਿੰਘ ਚੀਤਾ ਤੇ ਸੁਖਵਿੰਦਰ ਸਿੰਘ ਬਾਕਸਰ, ਇਹਨਾਂ ਦੋਨਾਂ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਆ, ਜਿਹਦੇ ਤੋਂ ਬਾਅਦ ਇਹ ਕਿਹਾ ਗਿਆ ਕਿ ਜਿਹੜਾ ਕੱਲ ਵੀ ਮੈਂ ਗੱਲ ਕੀਤੀ ਸੀਗੀ ਕਿ ਜਰਮਨ ਦੇ ਵਿੱਚ ਜਿਹੜਾ ਫੜਿਆ ਗਿਆ ਵਿਅਕਤੀ ਆ ਸਿਕਸ ਫਾਰ ਜਸਟਿਸ ਲਈ ਜਿਹੜਾ ਕੰਮ ਕਰਦਾ, ਜਸਵਿੰਦਰ ਸਿੰਘ ਮੁਲਤਾਨੀ, ਉਹਨੇ ਇਹਨਾਂ ਚੀਤਾ ਤੇ ਬਾਕਸਰ ਤੋਂ ਜਿਹੜੀ ਜਾਣਕਾਰੀ ਹਾਸਲ ਕੀਤੀ ਆ, ਉਹਦੇ ਨਾਲ ਇਹ ਅੱਗੇ ਤਾਰਾਂ ਪਹੁੰਚੀਆਂ ਨੇ। ਕਿਉਂਕਿ ਜਿਹੜਾ ਤਾਂ ਧਮਾਕਿਆ ਕਰਨ ਵਾਲਾ ਸੀ ਗਗਨਦੀਪ ਸਿੰਘ, ਉਹ ਤਾਂ ਮਾਰਿਆ ਗਿਆ ਇਹਦੇ ਵਿੱਚ। ਹੁਣ ਇਹਦੇ ਵਿੱਚ ਕੀ ਰੀਜ਼ਨ ਹੈ, ਕੀ ਇਹ ਮਹਿਜ਼ ਜਿਹੜਾ ਉੱਥੇ ਪਿਆ ਰਿਕਾਰਡ ਹੈ, ਜਿਹੜਾ ਕਿ ਡਰੱਗ ਦੇ ਕੇਸਾਂ ਦੇ ਨਾਲ ਰਿਲੇਟਡ ਹੈ, ਅੱਤਵਾਦ ਦੇ ਕੇਸਾਂ ਦੇ ਨਾਲ ਰਿਲੇਟਡ ਹੈ, ਉਸ ਰਿਕਾਰਡ ਨੂੰ ਤਬਾਹ ਕਰਨਾ ਇਹਦਾ ਸਿਰਫ ਮਕਸਦ ਸੀਗਾ ਗਗਨਦੀਪ ਦਾ, ਜਾਂ ਜਿਹੜੇ ਤਰੀਕੇ ਦੇ ਨਾਲ ਇਹ ਏਜੰਸੀਆਂ ਜੋੜ ਰਹੀਆਂ ਨੇ ਇਹਦੇ ਪਿੱਛੇ ਸੀਗਾ ਕਿ ਇਹ ਲਿੰਕ ਅੱਗੇ ਤੋਂ ਅੱਗੇ ਬਣਿਆ, ਉਹਨਾਂ ਨੇ ਇਹ ਸਮਾਨ ਪ੍ਰੋਵਾਈਡ ਕੀਤਾ। ਅਜੇ ਤੱਕ ਇਹ ਨਹੀਂ ਪਤਾ ਕਿ ਇਹ ਧਮਾਕਾ ਖੇਜ ਸਮੱਗਰੀ ਕੀ ਸੀ ਤੇ ਇਹ ਪ੍ਰੋਵਾਈਡ ਕਿੱਥੋਂ ਹੋਈ, ਕਿਹਨੇ ਇਹ ਪ੍ਰੋਵਾਈਡ ਕੀਤੀ। ਜਿਹੜਾ ਮਲਬਾ ਸੀਗਾ ਉਹਨੂੰ ਵੀ ਅਜੇ ਤੱਕ ਨਹੀਂ ਚੁੱਕਿਆ ਜਾ ਰਿਹਾ। ਉਹਦਾ ਕਾਰਨ ਮੇਨ ਇਹੀ ਆ ਕਿ ਉਥੋਂ ਜਿਹੜੇ ਫੋਰੈਂਸਿਕ ਡਿਪਾਰਟਮੈਂਟ ਦੇ ਲਏ ਗਏ ਸਬੂਤ ਨੇ, ਉਹਨਾਂ ਤੋਂ ਇਹ ਲੱਭ ਨਹੀਂ ਸਕਿਆ ਕਿ ਇਹ ਚੀਜ਼ ਕੀ ਸੀਗੀ। ਕਿਉਂਕਿ ਐਡਾ ਵੱਡਾ ਧਮਾਕਾ ਹੋਣਾ ਕੋਈ ਛੋਟੀ ਗੱਲ ਨਹੀਂ ਗੀ, ਜਿਹਨੇ 8 ਮੰਜ਼ਲਾ ਬਿਲਡਿੰਗ ਹਿਲਾ ਕੇ ਰੱਖ ਦਿੱਤੀ। ਤੁਸੀਂ ਸੋਚੋ, ਜੇ ਇਹ ਬਾਹਰ ਆ ਕੇ ਜਾਂ ਜਿੱਥੇ ਰਿਕਾਰਡ ਰੂਮ ਪਿਆ ਉੱਥੇ ਚੱਲਦਾ ਤੇ ਇਹ ਕਿੰਨੀ ਕੁ ਤਬਾਹੀ ਮਚਾਉਂਦਾ। ਇਹ ਆਪਣੀ ਜਗ੍ਹਾ ਦਿੱਤੇ ਸੀ। ਮਨਸੂਰਪੁਰ ਪਿੰਡ ਜਿਹੜਾ ਪੈਂਦਾ, ਜਿਹੜਾ ਕਿ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਹੈ, ਜਸਵਿੰਦਰ ਸਿੰਘ ਮੁਲਤਾਨੀ ਦਾ, ਉੱਥੋਂ ਦੇ ਜਿਹੜੇ ਪਿੰਡ ਦੇ ਲੋਕ ਨੇ, ਉਹਦਾ ਪਿਤਾ ਰਹਿੰਦਾ ਇੱਥੇ ਕੱਲਾ ਘਰ ਦੇ ਵਿੱਚ, ਉਹਦੀ ਮਾਂ ਦੀ ਡੈਥ ਹੋ ਚੁੱਕੀ ਹੋਈ ਆ। ਇਹਦਾ ਜਿਹੜਾ ਜਸਵਿੰਦਰ ਸਿੰਘ ਮੁਲਤਾਨੀ ਆ, ਉਹਦਾ ਭਰਾ ਤੇ ਉਹਦੀ ਭੈਣ, ਉਹ ਵੀ ਉਹਦੇ ਨਾਲ ਪਿੱਛੇ ਜਰਮਨ ਦੇ ਵਿੱਚ ਚਲੇ ਗਏ ਸੀਗੇ। ਪਿਓ ਅਜੀਤ ਸਿੰਘ ਕੱਲਾ ਪਿੰਡ ਦੇ ਵਿੱਚ ਰਹਿੰਦਾ। ਉਹ ਇਹ ਗੱਲ ਸੁਣ ਕੇ ਹੈਰਾਨ ਆ ਕਿ ਉਹਦੇ ਮੁੰਡੇ ਦੇ ਐਡੇ ਲਿੰਕ ਹੋ ਸਕਦੇ ਤੇ ਉਹਨੂੰ ਜਰਮਨ ਦੇ ਵਿੱਚ ਅਰੈਸਟ ਕੀਤਾ ਗਿਆ। ਜੇ ਜਰਮਨ ਦੇ ਵਿੱਚ ਅਰੈਸਟ ਕੀਤਾ ਗਿਆ ਉਹਨੂੰ, ਤੇ ਇਹਦਾ ਮਤਲਬ ਇਹ ਆ ਕਿ ਕੋਈ ਲਿੰਕ ਤਾਂ ਜਿਹੜੇ ਉਹ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਗਏ ਬੰਦਿਆਂ ਨੇ ਦਿੱਤੇ ਆ। ਕਿਉਂਕਿ ਅਦਰਵਾਈਜ਼ ਜੇ ਤਾਂ ਇੱਥੇ ਫੜਨਾ ਹੋਵੇ ਕਿਸੇ ਨੂੰ, ਤਾਂ ਉਹ ਤਾਂ ਸਭ ਨੂੰ ਪਤਾ ਹੈ ਕਿ ਕੋਈ ਵੀ ਫੜਿਆ ਜਾ ਸਕਦਾ ਹੈ। ਜੇ ਜਰਮਨ ਦੀ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਏਜੰਸੀਆਂ ਨੇ ਕੋਈ ਕਲੂ ਦਿੱਤੇ ਆ, ਜਿਹਦੇ ਨਾਲ ਉੱਥੇ ਇਹਦੀ ਜਸਵਿੰਦਰ ਸਿੰਘ ਮੁਲਤਾਨੀ ਦੀ ਗ੍ਰਿਫਤਾਰੀ ਹੋਈ ਹੈ। ਪਿੰਡ ਦੇ ਜਿਹੜੇ ਲੋਕ ਨੇ ਉਹ ਇਸ ਗੱਲ ਨੂੰ ਲੈ ਕੇ ਥੋੜਾ ਹੱਕੇ ਬੱਕੇ ਨੇ ਕਿ ਜਿਹੜਾ ਜਸਵਿੰਦਰ ਸਿੰਘ ਮੁਲਤਾਨੀ ਆ, ਉਹਦੀ ਏਡੀ ਵੱਡੀ ਇਨਵੋਲਵਮੈਂਟ ਕਿਵੇਂ ਹੋ ਸਕਦੀ ਆ। ਉਹ ਕਈ ਸਾਲ ਤੋਂ, ਤਕਰੀਬਨ 20-25 ਸਾਲ ਪਹਿਲਾਂ, ਉਹਦੇ ਪਿਓ ਨੇ ਆਪਣੀ ਜ਼ਮੀਨ ਵੇਚ ਕੇ ਉਹਨੂੰ ਜਰਮਨ ਭੇਜਤਾ ਸੀਗਾ। ਉਸ ਤੋਂ ਬਾਅਦ ਉਹਦੀ ਭੈਣ ਤੇ ਭਰਾ ਵੀ ਉੱਥੇ ਚਲੇ ਗਏ।
ਉਹ ਕਈ ਸਾਲਾਂ ਤੋਂ ਇੱਥੇ ਨਹੀਂ ਆਇਆ। ਅਜੀਤ ਸਿੰਘ ਜਿਹੜਾ ਉਹਦਾ ਪਿਓ ਆ, ਉਹ ਵੀ ਕਹਿੰਦਾ ਕਿ ਉਹਦੇ ਕੋਲੇ ਕੋਈ ਫੋਨ ਨਹੀਂ ਹੈਗਾ, ਭਾਵ ਕਿ ਉਹਦੇ ਪਿਤਾ ਕੋਲੇ, ਤੇ ਇਸ ਕਰਕੇ ਉਹਦਾ ਕੋਈ ਸੰਪਰਕ ਵੀ ਕਦੇ ਆਪਣੇ ਮੁੰਡੇ ਦੇ ਨਾਲ ਨਹੀਂ ਹੋਇਆ। ਇਹ ਇੱਕਦਮ ਜਦੋਂ ਖਬਰ ਇਹਦੀ ਮੁਲਤਾਨੀ ਦੀ ਅਰੈਸਟ ਦੀ ਆਉਂਦੀ ਆ, ਤੇ ਉਦੋਂ ਏਜੰਸੀਆਂ ਦਾ ਜਿਹੜਾ ਕੇਂਦਰ ਬਿੰਦੂ ਆ ਉਹ ਹੁਸ਼ਿਆਰਪੁਰ ਹੋ ਜਾਂਦਾ, ਮਨਸੂਰਪੁਰ ਹੋ ਜਾਂਦਾ। ਉੱਥੋਂ ਅੱਗੋਂ ਹੁਣ ਇਹ ਆ ਕਿ ਕੀ ਕੁਝ ਨਿਕਲਦਾ। ਉਹਦੇ ਘਰੇ ਤਾਂ ਸਿਰਫ ਪਿਤਾ ਹੀ ਆ ਬਜ਼ੁਰਗ ਜਿਹੜਾ ਰਹਿ ਰਿਹਾ, ਉਹਨੂੰ ਕਿਸੇ ਗੱਲ ਦਾ ਪਤਾ ਨਹੀਂਗਾ। ਪਰ ਦੂਜੇ ਪਾਸੇ ਕਿਹਾ ਜਾ ਰਿਹਾ ਕਿ ਇਹਦਾ ਲਿੰਕ ਜਿਹੜਾ ਉਹ ਕਿਤੇ ਨਾ ਕਿਤੇ ਇੱਕ ਵਿਅਕਤੀ ਜਿਹੜਾ ਰਿੰਦਾ ਹੈ, ਅਸਲ ਦੇ ਵਿੱਚ ਉਹ ਮਹਾਰਾਸ਼ਟਰ ਤੋਂ ਆ, ਨੰਦੇੜ ਤੋਂ। ਉਹ ਇਹਨਾਂ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਹਿ ਰਿਹਾ, ਜੇ ਏਜੰਸੀਆਂ ਦੀ ਗੱਲ ਮੰਨੀਏ, ਕਿ ਉਹਦੇ ਨਾਲ ਇਹਦਾ ਲਿੰਕ ਹੈ, ਜਿਹੜਾ ਕਿ ਸਿੱਖਸ ਫਾਰ ਜਸਟਿਸ ਦੇ ਨਾਲ ਅੱਗੋਂ ਦੋਨਾਂ ਦਾ ਲਿੰਕ ਆਪਸ ਦੇ ਵਿੱਚ ਏਜੰਸੀਆਂ ਮਿਲਾ ਰਹੀਆਂ ਨੇ। ਅਜੇ ਇਹਦੇ ਉੱਤੇ ਕੋਈ ਆਫੀਸ਼ੀਅਲੀ ਖੁਲਾਸਾ ਵੀ ਇਹ ਲਿੰਕ ਕੀ ਨੇ, ਉਹ ਇਹਨਾਂ ਏਜੰਸੀਆਂ ਨੇ ਨਹੀਂ ਕੀਤਾ। ਬਲਕਿ ਪਰ ਡਰਗ ਵਾਲੀ ਚੀਜ਼ ਨੂੰ ਉਹ ਛੋਣਾ ਨਹੀਂ ਚਾਹੁੰਦੇ, ਜਿਹੜੀ ਗੱਲ ਹੈਗੀ ਆ। ਅੱਗੇ ਕਰੋਨਾ ਦਾ ਬੜਾ ਡਰ ਆ, ਬਹੁਤ ਸਾਰੀਆਂ ਪਾਬੰਦੀਆਂ ਆ ਉਹ ਲੋਕਾਂ ਦੇ ਉੱਤੇ ਹੁਣ ਲਾ ਦਿੱਤੀਆਂ ਗਈਆਂ ਆ, ਪਰ ਜਿਹੜੀਆਂ ਸਿਆਸੀ ਰੈਲੀਆਂ ਆ ਉਹਨਾਂ ਤੇ ਕੋਈ ਪਾਬੰਦੀ ਨਹੀਂ। ਦੇਖੋ, ਇਹ ਤਕਰੀਬਨ ਸਾਰੇ ਜਗ੍ਹਾ ਹੀ ਹੈ। ਉੱਤਰ ਪ੍ਰਦੇਸ਼ ਬਹੁਤ ਅਹਿਮ ਹੈ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਪੰਜਾਬ ਦੇ ਵਿੱਚ ਚੋਣਾਂ ਹੋਣੀਆਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਰਾਤ ਦਾ ਕਰਫਿਊ ਲਾਇਆ ਗਿਆ। ਇੱਥੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਪਾਬੰਦੀਆਂ ਨੇ ਕਰੋਨਾ ਦੀਆਂ ਲੱਗਣੀਆਂ ਸ਼ੁਰੂ ਹੋ ਗਈਆਂ। ਇੱਥੇ ਜਿਹੜੇ ਪਾਬੰਦੀਆਂ ਨੇ ਉਹਦੇ ਵਿੱਚ ਇੱਕ ਤਾਂ ਜਿਹੜੇ ਪਬਲਿਕ ਪਲੇਸ ਨੇ ਉਹਨਾਂ ਦੇ ਉੱਤੇ, ਜੇ ਤੁਹਾਨੂੰ ਦੋਨੋਂ ਤੁਸੀਂ ਡੋਜ਼ ਨਹੀਂ ਲਏ ਹੋਏ, ਤੇ ਉਹਨਾਂ ਪਬਲਿਕ ਪਲੇਸਿਸ ਦੇ ਉੱਤੇ ਜਾਣ ਤੋਂ ਰੋਕਿਆ ਜਾਊਗਾ 15 ਤਰੀਕ ਤੋਂ। ਜਨਤਕ ਥਾਵਾਂ ਦੇ ਉੱਤੇ 15 ਜਨਵਰੀ ਤੋਂ, ਚਾਹੇ ਉਹ ਮਾਰਕੀਟ ਹੈ, ਮਾਲ ਨੇ, ਹੋਟਲ ਨੇ, ਸਿਨੇਮਾ ਹਾਲ ਨੇ। ਇੱਥੇ ਸਿਰਫ ਜਿਨ੍ਹਾਂ ਨੇ 2 ਡੋਜ਼ ਲਏ ਆ ਉਹ ਜਾ ਸਕਣਗੇ। ਸਰਕਾਰ ਨੇ ਪ੍ਰਾਈਵੇਟ ਤੇ ਸਰਕਾਰੀ ਖੇਤਰ ਦੇ ਬੈਂਕਾਂ, ਹੋਟਲਾਂ, ਬਾਰ, ਰੇਸਤਰਾਂ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿਮ, ਫਿਟਨੈਸ ਸੈਂਟਰ, ਉਹਨਾਂ ਨੂੰ ਹੁਕਮ ਦਿੱਤੇ ਹੈ ਕਿ ਉਹ ਸਿਰਫ ਦੋਨੋਂ ਡੋਜ਼ ਲਵਾ ਚੁੱਕੇ ਲੋਕਾਂ ਨੂੰ ਐਂਟਰੈਂਸ ਦੇਣ, ਨਹੀਂ ਤਾਂ ਅਦਰਵਾਈਜ਼ ਉਹਨਾਂ ਨੂੰ ਨਾ ਕਰਨ। ਇਹਦੇ ਸੰਬੰਧੀ ਛਾਪੇਮਾਰੀ ਦੀ ਗੱਲ ਵੀ ਜਿਹੜੀ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਚੰਡੀਗੜ੍ਹ ਦੇ ਹੁਕਮ ਸੀਗੇ, ਤੇ ਉਹ ਚੁੱਕ ਕੇ ਉਹਨੂੰ ਕਾਪੀ ਪੇਸਟ ਕਰਕੇ ਪੰਜਾਬ ਸਰਕਾਰ ਨੇ ਵੀ ਅੱਗੇ ਤੋੜ ਦਿੱਤਾ। ਇਹ ਸਾਰੇ ਜਾਣਦੇ ਆ ਕਿ ਜਿਹੜਾ ਇਹ ਵਾਇਰਸ ਆ ਉਹ ਭੀੜ ਭਾੜ ਵਾਲੇ ਇਲਾਕਿਆਂ ਤੋਂ ਆਉਂਦਾ। ਜੇ ਤੁਸੀਂ ਫੋਟੋਆਂ ਦੇਖੋ ਨੇਤਾਵਾਂ ਦੀਆਂ, ਚਾਹੇ ਉਹ ਉੱਤਰ ਪ੍ਰਦੇਸ਼ ਦੀਆਂ ਨੇ, ਪ੍ਰਧਾਨ ਮੰਤਰੀ ਦੀਆਂ ਨੇ, ਉੱਥੋਂ ਦੇ ਮੁੱਖ ਮੰਤਰੀ ਦੀਆਂ ਨੇ, ਚਾਹੇ ਇੱਥੇ ਪੰਜਾਬ ਦੀ ਦੇਖ ਲਓ, ਪੰਜਾਬ ਦੇ ਮੁੱਖ ਮੰਤਰੀ ਆ, ਉਹਨਾਂ ਦੇ ਨਾਲ ਬਾਕੀ ਜਿਹੜੇ ਬੈਠੇ ਉਹਨਾਂ ਦੇ ਕਿਸੇ ਦੇ ਮਾਸਕ ਨਹੀਂ ਪਾਇਆ ਹੋਇਆ, ਸਭ ਵਿਦਆਊਟ ਮਾਸਕ ਨੇ। ਭੀੜਾਂ ਜੇ ਤੁਸੀਂ ਦੇਖੋ ਤੇ ਭੀੜਾਂ ਦਿਖਾਈਆਂ ਜਾ ਰਹੀਆਂ ਨੇ ਜਿਹੜੀਆਂ ਉਹ ਕਰ ਕਰਕੇ, ਕਿ ਦੇਖੋ ਕਿੱਡੀ ਵੱਡੀ ਭੀੜ ਜੁੜੀ ਹੈ। ਲੋਕਾਂ ਦੇ ਵਾਸਤੇ ਪਾਬੰਦੀਆਂ ਨੇ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਦੇ ਵਾਸਤੇ ਪਾਬੰਦੀ ਕੋਈ ਨਹੀਂ। ਉਹਨਾਂ ਦੇ ਵਾਸਤੇ ਸੋਸ਼ਲ ਡਿਸਟੈਂਸ ਕੋਈ ਮਾਇਨੇ ਨਹੀਂ ਰੱਖਦੀ, ਉਹਨਾਂ ਦੇ ਵਾਸਤੇ ਮਾਸਕ ਕੋਈ ਮਾਇਨੇ ਨਹੀਂ ਰੱਖਦਾ। ਜਦੋਂ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋ ਰਹੀਆਂ ਸੀਗੀਆਂ, ਪੱਛਮੀ ਬੰਗਾਲ ਦੇ ਵਿੱਚ ਦੂਜੇ ਸੂਬਿਆਂ ਤੋਂ ਭਰ ਭਰ ਕੇ ਟਰੱਕ ਤੇ ਬੱਸਾਂ, ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਚੋਂ ਉੱਥੇ ਲਗਾਏ ਗਏ ਸੀਗੇ। ਪ੍ਰਧਾਨ ਮੰਤਰੀ ਹੋਰਾਂ ਦੀਆਂ ਰੈਲੀ ਜਿਹੜੀ ਆ ਉਹਨਾਂ ਵਿੱਚ ਵੱਧ ਤੋਂ ਵੱਧ ਇਕੱਠ ਵਿਖਾਉਣ ਦੇ ਵਾਸਤੇ। ਜਿਹੜੀ ਸੈਕੰਡ ਵੇਵ ਆਈ ਸੀ ਉਹਦੇ ਵਿੱਚ ਉਹਨੇ ਬਹੁਤ ਵੱਡਾ ਇੱਕ ਰੋਲ ਨਿਭਾਇਆ ਸੀ। ਲੋਕਾਂ ਨੇ ਕਿਵੇਂ ਭੁਗਤਿਆ ਇਹ ਸਭ ਨੂੰ ਪਤਾ। ਓਮੀਕਰੋਨ ਜਿਹੜਾ ਉਹ ਕਿੰਨਾ ਖਤਰਨਾਕ ਹੈ, ਇਹਦੇ ਬਾਰੇ ਗੱਲਾਂ ਤਾਂ ਬਹੁਤ ਸਾਰੀਆਂ ਚੱਲੀ ਜਾ ਰਹੀਆਂ ਨੇ। ਜੇ ਪਾਬੰਦੀਆਂ ਦੀ ਗੱਲ ਕਰੀਏ ਤੇ ਦਿੱਲੀ ਦੇ ਵਿੱਚ ਤਾਂ ਸਕੂਲ, ਕਾਲਜ ਤੇ ਜਿਮ ਬੰਦ ਕਰ ਦਿੱਤੇ ਗਏ ਆ। ਰਾਜਧਾਨੀ ਦੇ ਵਿੱਚ ਯੈਲੋ ਅਲਰਟ ਹੋ ਗਿਆ। 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਲਗਾ ਦਿੱਤਾ ਗਿਆ। ਹੁਣ ਇਹ ਨਹੀਂ ਸਮਝ ਆਉਂਦੀ ਵੀ ਜਿਹੜਾ ਕਰੋਨਾ ਹੈ ਇਹ ਉਦੋਂ ਪਹਿਲਾਂ ਵੀ ਇਹੀ ਤਰੀਕੇ ਵਰਤੇ ਜਾ ਰਹੇ ਸੀਗੇ, ਵੀ ਉਹ ਕਰਫਿਊ ਤੋਂ ਡਰਦਾ ਜਾਂ ਸਿਰਫ ਉਹ ਰਾਤ ਨੂੰ ਆਉਂਦਾ, ਉਹ ਰੈਲੀਆਂ ਦੇ ਵਿੱਚ ਨਹੀਂ ਆਉਂਦਾ, ਉਹ ਸਿਆਸੀ ਨੇਤਾਵਾਂ ਦੇ ਨੇੜੇ ਨਹੀਂ ਆਉਂਦਾ, ਉਹ ਜਿਹੜੀਆਂ ਸਿਆਸੀ ਰੈਲੀਆਂ ਨੇ ਉਹਦੇ ਵਿੱਚ ਨਹੀਂ ਆਉਂਦਾ। ਬਾਕੀ ਥਾਵਾਂ ਦੇ ਉੱਤੇ ਜੇ ਇਕੱਠ ਹੁੰਦਾ, ਜਿਮ ਦੇ ਵਿੱਚ ਜਾਂ ਕਿਸੇ ਹੋਟਲ ਦੇ ਵਿੱਚ ਜਾਂ ਕਿਤੇ ਮਾਲ ਦੇ ਵਿੱਚ, ਉਹ ਉੱਥੇ ਹੀ ਆਉਂਦਾ। ਇਹ ਵੱਡੇ ਸਵਾਲ ਨੇ ਜਿਹੜੇ ਲੋਕਾਂ ਦੇ ਮਨਾਂ ਦੇ ਵਿੱਚ ਉਪਜ ਰਹੇ ਨੇ। ਜਦੋਂ ਤੁਸੀਂ, ਕਿਉਂਕਿ ਐਕਚੁਅਲੀ ਕੀ ਆ ਕਿ ਜਿਹੜੇ WHO ਦੀਆਂ
ਹਦਾਇਤਾਂ ਨੇ, ਉਹਦੇ ਤੋਂ ਬਾਅਦ ਇਹ ਮੰਨਣੀਆਂ ਪੈਂਦੀਆਂ ਨੇ, ਉਸ ਕਰਕੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ। ਪਰ ਸਵਾਲ ਫਿਰ ਖੜੇ ਹੋ ਰਿਹਾ ਕਿ 5 ਰਾਜਾਂ ਦੀ ਜਿਹੜੀ ਚੋਣ ਹੈ ਉਹ ਕਿੰਨਾ ਕੁ ਉਭਾਰ ਦਊਗੀ ਇਹਨੂੰ। ਇਹ ਬੜਾ ਅਹਿਮ ਹੈ, ਕਿਉਂਕਿ ਇਹ ਸਾਰਾ ਕੁਝ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਵੇਲੇ ਲੋਕ ਭੁਗਤ ਚੁੱਕੇ ਆ। ਪਰ ਇਹ ਪਾਬੰਦੀਆਂ ਸਿਰਫ ਆਮ ਲੋਕਾਂ ਦੇ ਉੱਤੇ ਲਾਈਆਂ ਜਾ ਰਹੀਆਂ ਨੇ, ਨਾ ਕਿ ਸਿਆਸਤਦਾਨਾਂ ਦੇ ਉੱਤੇ ਜਾਂ ਸਿਆਸੀ ਰੈਲੀਆਂ ਤੇ। ਬਿਲਕੁਲ ਜੀ। ਤੇ ਅੱਗੇ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਦੀ ਫੇਰੀ ਦੀਆਂ ਕਿਸ ਤਰ੍ਹਾਂ ਤਿਆਰੀਆਂ? ਦੇਖੋ, ਇੱਕ ਤਾਂ ਪਹਿਲਾਂ ਇਹ ਕਿਹਾ ਜਾ ਰਿਹਾ ਸੀਗਾ ਕਿ ਸ਼ਾਇਦ ਇਹ ਫੇਰੀ ਹੋ ਸਕਦੀ ਹੈ ਅੰਮ੍ਰਿਤਸਰ ਦੀ, ਅੰਮ੍ਰਿਤਸਰ ਵੀ ਨਹੀਂ ਹੋਈ। ਫਿਰ ਇਹ ਕਿਹਾ ਜਾਣ ਲੱਗਿਆ ਕਿ ਸ਼ਾਇਦ ਲੁਧਿਆਣੇ ਦੀ ਹੋ ਸਕਦੀ ਹੈ, ਲੁਧਿਆਣੇ ਵੀ ਨਹੀਂ ਹੋਈ। ਚੰਡੀਗੜ੍ਹ ਫੇਰੀ ਵੀ ਸੰਭਾਵੀ ਰੂਪ ਦੇ ਵਿੱਚ ਕਹੀ ਜਾ ਰਹੀ ਸੀ, ਚੰਡੀਗੜ੍ਹ ਵੀ ਨਹੀਂ ਹੋਈ। ਹੁਣ ਇਹ ਫੇਰੀ ਫਿਰੋਜ਼ਪੁਰ ਦੇ ਵਿੱਚ ਮੋਗਾ ਰੋਡ ਦੇ ਉੱਤੇ ਹੋਣ ਜਾ ਰਹੀ ਹੈ। ਇੱਥੇ ਪੀਜੀਆਈ ਦੇ ਸੈਟਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣ ਦੇ ਵਾਸਤੇ ਆ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਤਰੀਕ ਨੂੰ। ਮਤਲਬ ਇਹ ਕਿ ਇੱਕ ਤਾਂ ਇਹ ਗੱਲ ਕਨਫਰਮ ਹੈ ਹੁਣ ਕਿ 5 ਤਰੀਕ ਤੱਕ ਚੋਣ ਜਾਬਤਾ ਨਹੀਂ ਲੱਗਦਾ, 5 ਤੋਂ ਬਾਅਦ ਕਿਸੇ ਟਾਈਮ ਲੱਗ ਸਕਦਾ, ਕਿਉਂਕਿ ਇਹ ਫੇਰੀ ਹੀ ਉਡੀਕੀ ਜਾ ਰਹੀ ਹੈ ਪ੍ਰਧਾਨ ਮੰਤਰੀ ਹੋਰਾਂ ਦੀ। ਉਦੋਂ ਪਹਿਲਾਂ ਚੋਣ ਕਮਿਸ਼ਨ ਨੇ ਇਹ ਪਾਬੰਦੀਆਂ, ਚੋਣ ਜਾਬਤਾ ਨਹੀਂ ਲਾਉਣਾ, ਕੋਡ ਆਫ ਕੰਡਕਟ ਨਹੀਂ ਲਾਉਣਾ। ਭਾਰਤੀ ਜਨਤਾ ਪਾਰਟੀ ਦੇ ਆਗੂ ਪੱਬਾ ਭਾਰ ਨਜ਼ਰ ਆ ਰਿਹਾ। ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਹੈ ਉਹਦੇ ਕੋਲੇ ਕੋਈ ਇਹਦੀ ਜਾਣਕਾਰੀ ਨਹੀਂ ਗਈ। ਮੋਗਾ ਰੋਡ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਤਿਆਰੀਆਂ ਚੱਲ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ 5 ਲੱਖ ਦਾ ਇਕੱਠ ਕਰਨਾ, ਕਹਿਣਾ ਹੁੰਦਾ ਚਲੋ 5 ਲੱਖ ਬੰਦਾ ਇਕੱਠਾ ਕਰਨਾ ਕੋਈ ਖਾਲਾ ਜੀ ਦਾ ਵਾੜਾ ਨੀਗਾ, ਕੋਈ ਏਡਾ ਸੌਖਾ ਨੀਗਾ। ਜਦੋਂ 5 ਲੱਖ ਬੰਦਾ ਗਿਣਨਾ ਹੋਵੇ ਤੇ ਉਦੋਂ ਪਤਾ ਲੱਗਦਾ। ਕਹਿਣ ਨੂੰ ਤਾਂ 50,000 ਨੂੰ ਵੀ 5 ਲੱਖ ਕਹਿ ਦਿੱਤਾ ਜਾਂਦਾ, ਤੇ ਜਿੱਥੇ ਲੋੜ ਨਾ ਹੋਵੇ ਉੱਥੇ 5 ਲੱਖ ਨੂੰ ਵੀ 50,000 ਬਣਾ ਦਿੰਦੇ ਨੇ ਇਹ ਲੋਕ। ਤੋ ਇਹ ਜਿਹੜੀ ਫੇਰੀ ਹੈ ਪ੍ਰਧਾਨ ਮੰਤਰੀ ਹੋਰਾਂ ਦੀ, ਇਹਦੇ ਵਾਸਤੇ ਭਾਰਤੀ ਜਨਤਾ ਪਾਰਟੀ ਪੱਬਾਂ ਭਾਰ ਹੈ। ਇਹ ਇਸ ਪ੍ਰਧਾਨ ਮੰਤਰੀ ਹੋਰਾਂ ਨੂੰ ਅਗਲਵਾਂਢੀ ਲੈਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਾਣਗੇ ਜਾਂ ਨਹੀਂ, ਪ੍ਰੋਟੋਕਾਲ ਦੇ ਮੁਤਾਬਕ ਅਜੇ ਕੁਝ ਵੀ ਕਲੀਅਰ ਨਹੀਂਗਾ। ਇੰਨਾ ਜ਼ਰੂਰ ਹੈ ਕਿ ਇਹ ਰੈਲੀ ਫਿਰੋਜ਼ਪੁਰ ਦੇ ਵਿੱਚ ਰੱਖ ਕੇ ਭਾਰਤੀ ਜਨਤਾ ਪਾਰਟੀ ਨੇ ਇੱਕ ਹੋਰ ਝਟਕਾ ਸੁਖਬੀਰ ਸਿੰਘ ਬਾਦਲ ਨੂੰ ਦੇਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਕਿਉਂਕਿ ਜਿਹੜਾ ਫਿਰੋਜ਼ਪੁਰ ਦਾ ਲੋਕ ਸਭਾ ਹਲਕਾ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਪੈਂਦਾ, ਤੋ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਇਹ ਇੱਕ ਝਟਕਾ ਦੇਣਾ ਉਹਨਾਂ ਨੂੰ ਕਿ ਅਸੀਂ ਘਰ ਚ ਆ ਕੇ ਜਿਹੜਾ ਉਹ ਵੰਗਾਰਾਂਗੇ। ਇਹ ਜਿਹੜੀ ਰੈਲੀ ਆ ਇਹਦੇ ਵਿੱਚ ਇਹਦੇ ਉੱਤੇ ਵੀ ਨਿਗਾਹ ਰਹੂਗੀ ਕਿ ਪ੍ਰਧਾਨ ਮੰਤਰੀ ਕੀ ਐਲਾਨ ਕਰਦੇ ਆ ਪੰਜਾਬ ਦੇ ਵਾਸਤੇ। ਬੜਾ ਕੁਝ ਕਿਹਾ ਜਾ ਰਿਹਾ, ਬੜੀਆਂ ਸਾਰੀਆਂ ਅਟਕਲਾਂ ਲਾਈਆਂ ਜਾ ਰਹੀਆਂ ਨੇ। ਇਹ ਅਟਕਲਾਂ ਅਸਲ ਦੇ ਵਿੱਚ ਜਿਹੜੇ ਇਹਨਾਂ ਦੇ ਸੈੱਲ ਹੁੰਦੇ ਆ, ਆਈਟੀ ਸੈੱਲ, ਉਹੀ ਲਵਾਉਂਦੇ ਆ। ਉਹ ਜਾਣਬੁੱਝ ਕੇ ਚਰਚਾ ਦੇ ਵਿੱਚ ਰੱਖਣ ਦੇ ਵਾਸਤੇ ਪ੍ਰਧਾਨ ਮੰਤਰੀ ਆਹ ਕਰ ਸਕਦੇ ਆ, ਪ੍ਰਧਾਨ ਮੰਤਰੀ ਆਹ ਕਰ ਸਕਦੇ ਆ, ਸੰਭਾਵੀ ਰੂਪ ਚ ਆਹ ਹੋਊਗਾ, ਸੰਭਾਵੀ ਰੂਪ ਚ ਆਹ ਹੋਊਗਾ, ਇਹ ਇਦਾਂ ਦੀਆਂ ਗੱਲਾਂ ਕਰਦੇ ਨੇ। ਇਸ ਰੈਲੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ ਹੁਰੀ ਜਾਂਦੇ ਆ, ਜਾਣਗੇ, ਉਹ ਲਗਭਗ ਇਹ ਤੈਅ ਆ। ਔਰ ਉਦੋਂ ਪਹਿਲਾਂ ਹੋਰ ਕਿੰਨੇ ਜਾਣੇ ਭਾਜਪਾ ਚ ਜਾਣਗੇ, ਇਹ ਵੱਡਾ ਸਵਾਲ ਹੈ। ਅੱਛਾ, ਇਹਦੇ ਵਿੱਚ ਇੰਟਰਸਟਿੰਗਲੀ ਇੱਕ ਵੱਡੀ ਗੱਲ ਜਿਹੜੀ ਉਹ ਸਾਹਮਣੇ ਇਹ ਆ ਰਹੀ ਹੈ ਕਿ ਜਿਹੜੇ ਭਾਜਪਾ ਦਾ ਸੂਬਾ ਪ੍ਰਧਾਨ ਹੈ ਅਸ਼ਵਨੀ ਸ਼ਰਮਾ, ਉਹਨੇ ਇਸ ਗੱਲ ਤੋਂ ਟਾਲਾ ਵੱਟਿਆ ਹੈ ਕਿ ਕੀ ਭਾਰਤੀ ਜਨਤਾ ਪਾਰਟੀ ਕਿਸੇ ਦਲਿਤ ਨੂੰ ਫੇਸ ਬਣਾਊਗੀ ਮੁੱਖ ਮੰਤਰੀ ਦਾ। ਜੇ ਤੁਹਾਨੂੰ ਯਾਦ ਹੋਵੇ ਤਾਂ ਭਾਰਤੀ ਜਨਤਾ ਪਾਰਟੀ ਨੇ ਇਹ ਗੱਲ ਆਖੀ ਸੀਗੀ ਕਿ ਅਸੀਂ ਇੰਡੀਪੈਂਡੈਂਟਲੀ ਲੜਾਂਗੇ, ਅਸੀਂ ਵੱਖਰੇ ਤੌਰ ਦੇ ਉੱਤੇ ਆਵਾਂਗੇ ਅਕਾਲੀ ਦਲ ਤੋਂ ਬਿਨਾਂ। ਤੇ ਜਦੋਂ ਅਕਾਲੀ ਦਲ ਬਾਦਲ ਨੇ ਡਿਪਟੀ ਮੁੱਖ ਮੰਤਰੀ ਦੀ ਗੱਲ ਕੀਤੀ ਸੀ ਕਿ ਦਲਿਤ ਬਣਾਵਾਂਗੇ, ਤੇ ਭਾਰਤੀ ਜਨਤਾ ਪਾਰਟੀ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਮੁੱਖ ਮੰਤਰੀ ਦਲਿਤ ਬਣਾਵਾਂਗੇ। ਉਦੋਂ ਬਾਅਦ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਬਣਾ ਕੇ ਲਗਭਗ ਇਹ ਜਿਹੜੀ ਗੱਲ ਸੀ ਉਹ ਖਤਮ ਕਰ ਦਿੱਤੀ ਬਹੁਤੀਆਂ ਸਿਆਸੀ ਧਿਰਾਂ ਦੀ, ਕਿ ਕੀ ਉਹ ਦਲਿਤ ਭਾਈਚਾਰੇ ਦੇ ਨਾਂ ਦੇ ਉੱਤੇ ਕੋਈ ਸਿਆਸਤ ਕਰਨਗੇ ਜਾਂ ਨਹੀਂ। ਮਤਲਬ ਕਿ ਇਹ ਪੱਤਾ ਇੱਕ ਕਿਸਮ ਦੇ ਨਾਲ ਕਾਂਗਰਸ ਨੇ ਖਤਮ ਕਰ ਦਿੱਤਾ। ਕਾਂਗਰਸ ਕੀ ਦਲਿਤ ਭਾਈਚਾਰੇ ਨੂੰ ਅੱਗੇ ਲੈ ਕੇ ਜਾਊਗੀ, ਮਤਲਬ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਮੁੱਖ ਮੰਤਰੀ ਡਿਕਲੇਅਰ ਕਰੂਗੀ? ਨਹੀਂ, ਕਿਉਂਕਿ ਕਾਂਗਰਸ ਕਿਸੇ ਨੂੰ ਵੀ ਮੁੱਖ ਮੰਤਰੀ ਦਾ ਫੇਸ ਨਹੀਂ ਬਣਾ ਰਹੀ। ਇਹ ਗੱਲ ਨਵਜੋਤ ਸਿੰਘ ਸਿੱਧੂ ਹੋਰੀ ਕਹਿ ਰਹੇ ਨੇ, ਜਿਹੜੇ ਪਹਿਲਾਂ ਇਹ ਗੱਲ ਕਹਿੰਦੇ ਸੀਗੇ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਤਾਂ ਬਿਨਾਂ ਲਾੜੇ ਦੀ ਬਰਾਤ ਹੈ, ਲਾੜਾ ਕਾਂਗਰਸ ਦਾ ਵੀ ਕੋਈ ਨਹੀਂ ਹੋਊਗਾ।
ਤੇ ਇਉਂ ਲੱਗਦਾ ਕਿ ਲਾੜਾ ਭਾਰਤੀ ਜਨਤਾ ਪਾਰਟੀ ਦਾ ਵੀ ਕੋਈ ਨਹੀਂ ਹੋਊਗਾ। ਤੋਂ ਬਾਕੀਆਂ ਦੇ ਉੱਤੇ ਤਾਂ ਇਹ ਦੋਸ਼ ਲਾ ਰਹੇ ਨੇ, ਪਰ ਜਿਹੜੀ ਇਸ ਵੇਲੇ ਭਾਰਤੀ ਜਨਤਾ ਪਾਰਟੀ ਆ, ਉਹ ਇਸ ਗੱਲ ਤੋਂ ਭੱਜਦੀ ਨਜ਼ਰ ਆ ਰਹੀ ਹੈ ਕਿ ਉਹ ਕਿਸੇ ਦਲਿਤ ਨੂੰ ਫੇਸ ਬਣਾ ਕੇ ਇਹ 2022 ਦੀਆਂ ਚੋਣਾਂ ਲੜੂਗੀ। ਇਹ ਮੇਰਾ ਖਿਆਲ ਹੋ ਸਕਦਾ ਕਿ ਉਹ ਇਹ ਕਹਿਣ ਨਹੀਂ, ਉਹ ਜਿਹੜੇ ਰਾਤ ਵਾਲੇ ਵਪਾਰੀ ਸੀ ਉਹ ਤਾਂ ਲੱਦ ਗਏ, ਹੁਣ ਦਲਿਤ ਫੇਸ ਕੋਈ ਮੁੱਦਾ ਨਹੀਂ ਰਿਹਾ। ਹਾਂ, ਇਹਦੇ ਉੱਤੇ ਜਿਹੜਾ ਧਿਆਨ ਕੇਂਦਰਿਤ ਰਹੂਗਾ ਕਿ ਪ੍ਰਧਾਨ ਮੰਤਰੀ ਇੱਥੇ ਆ ਕੇ ਐਲਾਨ ਕਿਹੜੇ ਕਿਹੜੇ ਕਰਦੇ। ਹਾਂ, ਬਿਲਕੁਲ ਅਟਕਲਾਂ ਹੀ ਆ ਜੀ ਉਹ ਤੇ। ਅੱਗੇ ਪਿੱਛੇ ਕਿ ਜੇ ਚੋਣਾਂ ਦੇ ਵਿੱਚ ਅਸੀਂ ਦੇਖਿਆ ਸੀਗਾ ਕਿ ਜਿਹੜੇ ਉੱਥੇ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਇੱਕੋ ਨਾਂ ਦੀ ਸੀ, ਇਸੇ ਤਰ੍ਹਾਂ ਹੁਣ ਆਪ ਨੇ ਵੀ ਚੰਨੀ ਦੇ ਮੁਕਾਬਲੇ ਚੰਨੀ ਨੂੰ ਟਿਕਟ ਦਿੱਤੀ। ਆਮ ਆਦਮੀ ਪਾਰਟੀ ਨੇ ਬੜੀ ਤੇਜ਼ੀ ਦੇ ਨਾਲ ਆਪਣੇ ਉਮੀਦਵਾਰ ਪਿਛਲੇ 2-3 ਦਿਨਾਂ ਦੇ ਵਿੱਚ ਐਲਾਨੇ ਆ। ਹੁਣ ਤੱਕ 83 ਜਿਹੜੀਆਂ ਸੀਟਾਂ ਨੇ ਉਹ ਐਲਾਨ ਚੁੱਕੀ ਆ ਆਮ ਆਦਮੀ ਪਾਰਟੀ। 88 ਮਾਫ ਕਰਨਾ, 88। ਜਦੋਂ ਜਿਸ ਦਿਨ ਨਵੀਂ ਪਾਰਟੀ ਕਿਸਾਨਾਂ ਨੇ ਜਿਹੜੀਆਂ ਕਿਸਾਨਾਂ ਦੀਆਂ ਬਾਈਕ ਜਥੇਬੰਦੀਆਂ ਨੇ ਉਹਨਾਂ ਨੇ ਬਣਾਈ ਆ, ਉਦੋਂ ਇਹ ਗੱਲ ਚੱਲਦੀ ਸੀਗੀ ਕਿ ਆਮ ਆਦਮੀ ਪਾਰਟੀ ਦੇ ਨਾਲ ਗੱਠਜੋੜ ਉਹਨਾਂ ਦਾ ਸੰਭਵ ਹੈ। ਜਿਵੇਂ ਹੁਣ ਤੇਜ਼ੀ ਦੇ ਨਾਲ ਇਹਨਾਂ ਨੇ ਟਿਕਟਾਂ ਅਨਾਉਂਸ ਕੀਤੀਆਂ ਨੇ, ਉਹਦੇ ਤੋਂ ਇਉਂ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੇ ਇੱਕ ਕਿਸਮ ਦੇ ਨਾਲ ਪ੍ਰੈਸ਼ਰ ਬਣਾਉਣ ਦੇ ਕਰਕੇ ਇਹ ਟਿਕਟਾਂ ਤੇਜ਼ੀ ਨਾਲ ਐਲਾਨ ਦਿੱਤੀਆਂ। ਜੀ ਅਸੀਂ ਤਾਂ ਉਮੀਦਵਾਰ ਐਲਾਨ ਦਿੱਤੇ। ਇੱਕ ਤਾਂ ਉਹ ਪ੍ਰੈਸ਼ਰ ਇਹ ਬਣਾਉਗੀ ਕਿ ਜੇ ਉਹਨਾਂ ਦਾ ਸਮਝੌਤਾ ਕੋਈ ਹੁੰਦਾ ਇਹਨਾਂ ਦੇ ਨਾਲ, ਕਿਸਾਨ ਜਥੇਬੰਦੀਆਂ ਦੇ ਨਾਲ, ਤੇ ਫਿਰ ਉਹ ਉਹਨਾਂ ਦੇ ਸਿੰਬਲ ਦੇ ਉੱਤੇ ਚੋਣਾਂ ਲੜਨ, ਜਿਹੜਾ ਆਮ ਆਦਮੀ ਪਾਰਟੀ ਦਾ ਸਿੰਬਲ ਹੈ। ਕਿਸਾਨ ਕਹਿੰਦੇ ਆ ਕਿ ਅਸੀਂ ਆਜ਼ਾਦ ਚੋਣਾਂ ਲੜਨੀਆਂ ਨੇ। ਆਜ਼ਾਦ ਜੇ ਉਹ ਲੜਦੇ ਨੇ ਤੇ ਉਹਨਾਂ ਸ਼ਾਇਦ ਹੋ ਸਕਦਾ ਕਿ ਫਿਰ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਸਮਝੌਤਾ ਨਾ ਹੋਵੇ। ਉਹਨਾਂ ਨੂੰ ਇਹ ਲੱਗੂਗਾ ਕਿ ਜੇ ਅਸੀਂ ਕਿੰਨੀਆਂ ਸੀਟਾਂ ਉਹ ਮੰਗਦੇ ਨੇ, ਪਹਿਲਾਂ ਉਹ ਬਲਕ ਦੇ ਵਿੱਚ ਮੰਗਦੇ ਸੀਗੇ, 40 ਤੋਂ ਉੱਪਰ ਸੀਟਾਂ ਮੰਗਦੇ ਸੀ। 40 ਵਾਲੀ ਗੱਲ ਤਾਂ ਹੋਣੀ ਨਹੀਂਗੀ, ਉਹਨੇ ਆਮ ਆਦਮੀ ਪਾਰਟੀ ਨੇ ਨਹੀਂ ਦੇਣੀਆਂ। ਜਿਹੋ ਜੀ ਸਿਚੁਏਸ਼ਨ ਇਸ ਵੇਲੇ ਬਣ ਗਈ ਹੋਈ ਹੈ, ਜਿਹੋ ਜੀ ਪੋਜੀਸ਼ਨ ਦੇ ਵਿੱਚ ਉਹ ਆਪਣੇ ਆਪ ਨੂੰ ਸਮਝ ਰਹੇ ਆ ਉਸ ਜਗ੍ਹਾ ਦੇ ਉੱਤੇ। ਦੂਜਾ, ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਕੋਲੇ ਦਿਨ ਨਹੀਂ ਹੈਗੇ, ਕਿਉਂਕਿ 45 ਦਿਨ ਦਾ ਇਹ ਪ੍ਰੋਸੈਸ ਆ ਜਿਹੜੇ ਰਜਿਸਟ੍ਰੇਸ਼ਨ ਦਾ, ਉਸ ਟਾਈਮ ਹੈ ਨਹੀਂ ਉਹਨਾਂ ਕੋਲੇ। ਉਹਨਾਂ ਨੇ ਪਾਰਟੀ ਰਜਿਸਟਰਡ ਨਹੀਂ ਕਰਾਉਣੀ, ਉਹਨਾਂ ਨੇ ਇਦਾਂ ਹੀ ਇੰਡੀਪੈਂਡੈਂਟ ਜਿਹੜਾ ਉਹ ਜਾਣਾ। ਕਿੰਨੀਆਂ ਸੀਟਾਂ ਤੋਂ ਲੜਦੇ ਆ ਇਹ ਅਜੇ ਨਹੀਂ ਕੁਝ ਪਤਾ, ਔਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਇਹਨਾਂ ਨੂੰ ਸਿੰਬਲ ਇੱਕ ਮਿਲ ਜੂਗਾ। ਇਸ ਕਰਕੇ ਇਹ ਜਿਹੜੀ ਆ ਉਹ ਗੱਲਬਾਤ ਅਜੇ ਵਿੱਚ ਵਿਚਾਲੇ ਖੜੀ ਹੈ ਕਿ ਉਹ ਆਮ ਆਦਮੀ ਪਾਰਟੀ ਨਾਲ ਜਾਣਗੇ ਜਾਂ ਨਹੀਂ। ਆਮ ਆਦਮੀ ਪਾਰਟੀ ਨੇ ਜਿਹੜੇ 15 ਹੋਰ ਉਮੀਦਵਾਰ ਐਲਾਨੇ ਆ, ਇਹ 5ਵੀਂ ਸੂਚੀ ਉਹਨੇ ਜਾਰੀ ਕੀਤੀ ਆ। ਇਹਦੇ ਵਿੱਚ ਬਲਦੇਵ ਸਿੰਘ ਮਿਆਦੀਆਂ ਨੂੰ ਰਾਜੇਸਾਂਸੀ ਤੋਂ, ਮੰਜੂ ਰਾਣਾ ਨੂੰ ਕਪੂਰਥਲਾ ਤੋਂ, ਰਤਨ ਸਿੰਘ ਕੜਕੜ ਨੂੰ ਜਿਹੜਾ ਸ਼ਾਹਕੋਟ ਤੋਂ, ਸ਼ੀਤਲ ਅੰਗੁਰਾਲ ਹੈ ਜਲੰਧਰ ਵੈਸਟ ਤੋਂ, ਜੀਤ ਲਾਲ ਭੱਟੀ ਆਦਮਪੁਰ ਤੋਂ, ਕੁਲਜੀਤ ਸਿੰਘ ਸਰਹਾਲ ਬੰਗੇ ਤੋਂ, ਤੇ ਡਾਕਟਰ ਚਰਨਜੀਤ ਸਿੰਘ ਚੰਨੀ ਇਹਨੂੰ ਚਮਕੌਰ ਸਾਹਿਬ ਤੋਂ ਟਿਕਟ ਦਿੱਤੀ ਹੈ। ਜਿਹੜੇ ਡਾਕਟਰ ਚਰਨਜੀਤ ਸਿੰਘ ਚੰਨੀ ਆ, ਇਹ ਪਹਿਲਾਂ ਵੀ ਚੋਣ ਲੜ ਚੁੱਕਿਆ ਹੋਇਆ ਜੀ। ਔਰ ਕਿਉਂਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਚਮਕੌਰ ਸਾਹਿਬ ਤੋਂ ਹੀ ਚੋਣ ਲੜਨੀ ਹੈ, ਇੱਥੇ ਜਿਹੜਾ ਉਹ ਮੁਕਾਬਲਾ ਦਿਲਚਸਪ ਹੋਣ ਦੇ ਆਸਾਰ ਬਣ ਰਹੇ ਨੇ। ਚਮਕੌਰ ਸਾਹਿਬ ਤੋਂ ਇੱਥੇ ਜਿਹੜਾ ਸਾਬਕਾ ਐਸਐਸਪੀ ਹੈ ਹਰਮੋਹਨ ਸਿੰਘ ਸੰਧੂ, ਉਹਨੂੰ ਲਿਆਂਦਾ ਅਕਾਲੀ ਦਲ ਬਾਦਲ ਨੇ। ਔਰ ਜਦੋਂ ਉਹਨੂੰ ਲਿਆਂਦਾ ਤੇ ਚਰਨਜੀਤ ਸਿੰਘ ਚੰਨੀ ਹੋਰੀ ਨੇ ਤੇ ਅੱਗੋਂ ਇੱਕ ਚੰਨੀ ਜਿਹੜਾ ਉਹ ਉਤਾਰ ਦਿੱਤਾ ਆਮ ਆਦਮੀ ਪਾਰਟੀ ਨੇ ਵੀ। ਤੇ ਕੋਨੇ ਮੁਕਾਬਲੇ ਦੇ ਵਿੱਚ ਵੇਖਣਾ ਇਹ ਹੋਊਗਾ ਕਿ ਕਿਉਂਕਿ ਬਿਨਾਂ ਕਿਸੇ ਸ਼ੱਕ ਦੇ ਚਰਨਜੀਤ ਸਿੰਘ ਚੰਨੀ ਹੋਰੀ ਇਸ ਵੇਲੇ ਸੀਐਮ ਨੇ ਕਾਂਗਰਸ ਦੇ, ਉਹ ਵੱਡਾ ਨਾਮ ਬਣ ਗਏ ਨੇ ਪਿਛਲੇ ਦਿਨਾਂ ਤੋਂ। ਮੁਕਾਬਲਾ ਜਿਹੜਾ ਤਿਕੋਣੇ ਦੇ ਵਿੱਚੋਂ ਕੌਣ ਕੱਢ ਕੇ ਲਿਜਾਂਦਾ ਇਹ ਅਹਿਮ ਹੋਊਗਾ। ਪਰ ਜਿਵੇਂ ਤੁਸੀਂ ਗੱਲ ਕੀਤੀ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਇੱਕ ਮਨਪ੍ਰੀਤ ਜਿਵੇਂ ਉਤਾਰ ਦਿੱਤਾ ਸੀਗਾ, ਔਰ ਜਿਹੜੇ ਰਾਜਾ ਵੜਿੰਗ ਦੇ ਨਾਮ ਵਾਲਾ ਵੀ ਇੱਕ ਵਿਅਕਤੀ ਉਤਾਰ ਦਿੱਤਾ ਸੀਗਾ ਚੋਣਾਂ ਦੇ ਵਿੱਚ। ਸੋ ਇਹ ਜਿਹੜੀ ਇਹਦੀ ਸ਼ੁਰੂਆਤ ਇੱਕ ਕਿਸਮ ਦੇ ਨਾਲ ਆਮ ਆਦਮੀ ਪਾਰਟੀ ਨੇ ਕਰਤੀ, ਔਰ ਇਹ ਕਿਹਾ ਜਾ ਸਕਦਾ ਕਿ ਬਾਕੀ ਕੁਝ ਥਾਵਾਂ ਦੇ ਉੱਤੇ ਵੀ ਇਦਾਂ ਦੇ ਨਾਵਾਂ ਵਾਲੇ ਉਮੀਦਵਾਰ ਲੱਭੇ ਜਾਣਗੇ। ਹਾਂ,
ਅਕਸਰ ਹੁੰਦਾ ਇਹ ਆ ਕਿ ਜਿਹੜਾ ਇਦਾਂ ਦਾ ਉਮੀਦਵਾਰ ਉਤਾਰਿਆ ਜਾਂਦਾ, ਇਹਨੂੰ ਗੋਸਟ ਕੈਂਡੀਡੇਟ ਕਹਿੰਦੇ ਆ, ਉਹ ਆਜ਼ਾਦ ਹੁੰਦਾ, ਪਰ ਇਹ ਆਜ਼ਾਦ ਨਹੀਂਗਾ। ਇਹ ਅਹਿਮ ਵੱਡੀ ਇੱਕ ਪਾਰਟੀ ਜਿਹੜੀ ਆਮ ਆਦਮੀ ਪਾਰਟੀ, ਉਹਦੇ ਵੱਲੋਂ ਉਤਾਰਿਆ ਗਿਆ। ਸੋ ਚੰਨੀ ਵਰਸਸ ਚੰਨੀ ਕਿੰਨਾ ਕੁ ਜਿਹੜਾ ਉਹ ਕੰਮ ਕਰਦਾ, ਇਹ ਅਸਲ ਦੇ ਵਿੱਚ ਤਾਂ ਇਹ ਵੋਟਾਂ ਦੇ ਵਿੱਚ ਪਤਾ ਲੱਗੂਗਾ। ਪਰ ਇੰਨਾ ਜ਼ਰੂਰ ਹੈ ਕਿ ਚਮਕੌਰ ਸਾਹਿਬ ਵਾਲੇ ਜਿਹੜੇ ਨੇ ਉਹ ਚੰਨੀ ਚੰਨੀ ਜ਼ਰੂਰ ਕਰਦੇ ਫਿਰਨਗੇ। ਹੁਣ 2 ਵਾਰੀ ਤਾਂ ਚੰਨੀ ਚੰਨੀ ਹੋ ਗਿਆ ਜੀ। ਬਿਲਕੁਲ ਜੀ, ਬਿਲਕੁਲ। ਦੇਖੋ ਵੋਟ ਕਿਹਨੂੰ ਜਾਂਦੀ ਹੈ। ਅੱਗੇ ਕਿਸਾਨਾਂ ਨੇ ਮੁੱਖ ਮੰਤਰੀ ਦੇ ਨਾਲ ਮੀਟਿੰਗ ਕੀਤੀ ਆ, ਉਸ ਤੋਂ ਬਾਅਦ ਰੇਲ ਟਰੈਕ ਵੀ ਖਾਲੀ ਕਰ ਦਿੱਤੇ। ਦੇਖੋ, ਇੱਕ ਤਾਂ ਜਿਹੜੀਆਂ ਇਹ ਰੇਲ ਟਰੈਕ ਦੇ ਉੱਤੇ ਬੈਠੀਆਂ ਸੀਗੀਆਂ ਜਥੇਬੰਦੀਆਂ, ਉਹਨਾਂ ਦੀ ਮੀਟਿੰਗ ਹੋਈ ਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ, ਤੇ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਨੇ ਉਹਨਾਂ ਨੂੰ ਭਰੋਸਾ ਦੇ ਦਿੱਤਾ ਮੰਗਾਂ ਮੰਨਣ ਦਾ, ਜਿਹਦੇ ਕਰਕੇ ਇਹ ਰੇਲ ਰੋਕੋ ਅੰਦੋਲਨ ਉਹਨਾਂ ਨੇ ਮੁਲਤਵੀ ਕਰ ਦਿੱਤਾ। ਗੜੇਮਾਰੀ ਕਰਕੇ ਬਾਸਮਤੀ ਦੇ ਹੋਏ ਨੁਕਸਾਨ ਲਈ 17,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਐਲਾਨ ਕੀਤਾ, ਕਿਉਂਕਿ ਨਰਮੇ ਨੂੰ ਇਹ ਐਲਾਨ ਕੀਤਾ ਸੀਗਾ, ਬਾਸਮਤੀ ਨੂੰ ਨਹੀਂ ਸੀ ਕੀਤਾ। ਇਹ ਜਥੇਬੰਦੀਆਂ ਬਾਸਮਤੀ ਦੀ ਮੰਗ ਵੀ ਇਹਦੇ ਵਿੱਚ ਕਰ ਰਹੀਆਂ ਸੀਗੀਆਂ। ਦਿੱਲੀ ਪੁਲਿਸ ਤੇ ਆਰਪੀਐਫ ਦੇ ਵੱਲੋਂ ਕਿਸਾਨਾਂ ਦੇ ਵਿਰੁੱਧ ਦਰਜ ਕੀਤੇ ਕੇਸ ਰੱਦ ਕਰਵਾਉਣ, ਸਰਹੱਦ ਤੇ ਕੰਡਿਆਲੀ ਤਾਰ ਤੋਂ ਪਾਰ ਦੀਆਂ ਜ਼ਮੀਨਾਂ ਲਈ ਕਿਸਾਨਾਂ ਦਾ ਬਣਦਾ ਮੁਆਵਜ਼ਾ ਦੇਣ ਦਾ ਮਾਮਲਾ, ਇਹ ਕਿਹਾ ਗਿਆ ਕਿ ਮੁੱਖ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਕੋਲੇ ਚੁੱਕਣਗੇ। ਜਿਨ੍ਹਾਂ ਨੇ ਜਾਨਾਂ ਗਵਾਈਆਂ ਨੇ ਕਿਸਾਨ ਅੰਦੋਲਨ ਦੇ ਦੌਰਾਨ, ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦੇ ਵਾਸਤੇ ਪਹਿਲਾਂ ਹੀ ਇਹ ਕਿਹਾ ਕਿ ਵਿਚਾਰ ਕੀਤਾ ਜਾ ਰਿਹਾ। ਇਹ ਉੱਠ ਗਏ ਨੇ ਰਾਤ ਰੇਲਵੇ ਟਰੈਕ ਤੋਂ। ਇਹਦੇ ਨਾਲ 37 ਦੇ ਕਰੀਬ ਰੇਲਵੇ ਟਰੈਕ ਸੀਗੇ ਜਿਹੜੇ ਜਿਨ੍ਹਾਂ ਦੇ ਉੱਤੇ ਇਹ ਜਥੇਬੰਦੀਆਂ ਵਾਲੇ ਬੈਠੇ ਸੀਗੇ, ਕਿਸਾਨ ਜਥੇਬੰਦੀਆਂ ਵਾਲੇ, ਉਹ ਰੇਲ ਟਰੈਕ ਖਾਲੀ ਹੋ ਗਏ ਨੇ। ਇਹਨਾਂ ਦੇ ਉੱਤੇ ਦੁਬਾਰਾ ਤੋਂ ਫੇਰ ਰੇਲਾਂ ਚੱਲ ਸਕਦੀਆਂ ਨੇ। ਉਧਰ ਜਿਹੜੀ ਇੱਕ ਦੂਸਰੀ ਜਥੇਬੰਦੀ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਉਹਦੀ ਮੁਲਾਕਾਤ ਮੁੱਖ ਮੰਤਰੀ ਹੋਰਾਂ ਦੇ ਨਾਲ ਕੱਲ ਨੂੰ ਹੋਊਗੀ। ਇਹ ਪਹਿਲਾਂ ਇਹ ਮੁਲਾਕਾਤ ਕੱਲ ਹੀ ਹੋਣੀ ਸੀਗੀ, ਪਰ ਇਹ ਕਿਹਾ ਗਿਆ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਸਕੇਜੂਲ ਜਿਹੜਾ ਸੀ ਉਹ ਬਿਜ਼ੀ ਹੋਣ ਕਰਕੇ ਮੀਟਿੰਗ ਨਹੀਂ ਹੋ ਸਕੀ। ਹੁਣ ਕੱਲ ਨੂੰ ਜਿਹੜੀ ਮੀਟਿੰਗ ਹੋਊਗੀ, ਉਦੋਂ ਤੱਕ ਜਿਹੜੇ ਏਕਤਾ ਉਗਰਾਹਾਂ ਦੇ ਧਰਨੇ ਲੱਗੇ ਹੋਏ ਆ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਬਾਹਰ, ਉਹਦੇ ਵਾਸਤੇ ਉਗਰਾਹਾਂ ਧੜੇ ਨੇ ਇਹ ਗੱਲ ਕਹੀ ਹੈ ਕਿ ਅਜੇ ਇਹ ਧਰਨੇ ਨਹੀਂ ਚੁੱਕੇ ਜਾਣਗੇ ਜਿੰਨੀ ਦੇਰ ਤੱਕ ਉਹਨਾਂ ਦੀ ਮੁਲਾਕਾਤ ਨਹੀਂ ਹੋ ਜਾਂਦੀ ਤੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਮੰਨ ਨਹੀਂ ਲਈਆਂ ਜਾਂਦੀਆਂ। ਜਦੋਂ ਤੋਂ ਇਹ ਆਏ ਨੇ ਜੀ ਦਿੱਲੀ ਤੋਂ ਜਿੱਤ ਕੇ, ਉਦੋਂ ਤੋਂ ਇੱਥੇ ਪੰਜਾਬ ਦੇ ਵਿੱਚ ਵੀ ਜਿਹੜਾ ਇਹ ਧਰਨੇ ਲਗਾਤਾਰ ਜਾਰੀ ਨੇ। ਇਹਦੇ ਵਿੱਚ ਜਿਹੜੀਆਂ ਮੁੱਖ ਮੰਗਾਂ ਨੇ ਉਹ ਤਾਂ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੀ ਆ, ਉਹੀ ਨੇ ਕਿ ਇੱਕ ਤਾਂ ਜਿਹੜਾ ਨਰਮੇ ਦੀ ਫਸਲ ਦਾ ਮੁਆਵਜ਼ਾ ਐਲਾਨ ਹੀ ਹੋਏ ਸਾਰੇ, ਦਿੱਤਾ ਕਿਸੇ ਨੂੰ ਹੈ ਨਹੀਂ। 5-5 ਲੱਖ ਰੁਪਈਆ ਜਿਹੜੇ ਸ਼ਹੀਦ ਹੋਏ ਕਿਸਾਨ ਨੇ ਉਹਨਾਂ ਨੂੰ, ਤੇ ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ। ਉਹਦੇ ਵਿੱਚ ਅੜਚਣਾ ਬੜੀਆਂ ਨੇ, ਅੜਚਣਾ ਪਾਈਆਂ ਜਾਂਦੀਆਂ ਨੇ ਅਕਸਰ ਜਿਹੜੀਆਂ ਵੱਡੇ ਪੱਧਰ ਦੇ ਉੱਤੇ। ਉਹ ਅੜਚਣਾ ਕਰਕੇ ਗੱਲਬਾਤ ਕਿਸੇ ਸਿਰੇ ਨਹੀਂ ਲੱਗ ਰਹੀ। ਕਿਸਾਨਾਂ ਨੂੰ ਵੀ ਪਤਾ ਕਿ ਜਦੋਂ ਚੋਣ ਜਾਬਤਾ ਲੱਗ ਗਿਆ ਫਿਰ ਕਿਹਨੇ ਸੁਣਨੀ ਹੈ, ਫਿਰ ਤਾਂ ਇਹਨਾਂ ਨੇ ਕਿਸੇ ਨੇ ਗੱਲ ਹੀ ਨਹੀਂ ਸੁਣਨੀ ਜੀ, ਅਸੀਂ ਕੀ ਕਰੀਏ, ਚੋਣ ਜਾਬਤਾ ਲੱਗ ਗਿਆ, ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਉਦੋਂ ਪਹਿਲਾਂ ਜਿਵੇਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਉਹ ਧਰਨੇ ਮੁਜ਼ਾਹਰੇ ਦੇ ਵਿੱਚ ਲੱਗੀਆਂ ਨੇ, ਕਿਸਾਨ ਵੀ ਇਸੇ ਕਰਕੇ ਇਹ ਧਰਨੇ ਲਾ ਕੇ ਬੈਠੇ ਹੋਇਆ ਕਿ ਜਦੋਂ ਪਹਿਲਾਂ ਮਨਾ ਲਈਏ ਤੇ ਗੱਲ ਮਨਾ ਲਈਏ। ਰੇਲ ਟਰੈਕ ਖਾਲੀ ਹੋਣ ਦੇ ਨਾਲ ਜਿਹੜੀ ਇੱਕ ਰਾਹਤ ਹੈ ਉਹ ਪੰਜਾਬ ਸਰਕਾਰ ਨੂੰ ਜ਼ਰੂਰ ਮਿਲੀ ਹੈ, ਔਰ ਉਮੀਦ ਹੈ ਕਿ ਏਕਤਾ ਉਗਰਾਹਾਂ ਜਿਹੜੀ ਹੈ ਉਹਦੇ ਵੀ ਗੱਲਬਾਤ ਕਿਸੇ ਸਿਰੇ ਚੜੂਗੀ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਇਸ ਵੇਲੇ ਠੰਡ ਦੇ ਵਿੱਚ ਬੈਠੇ ਜਿਹੜੀ ਕਿਸਾਨ ਜਥੇਬੰਦੀਆਂ ਦੇ ਮੈਂਬਰ ਨੇ ਉਹ ਇਹਨਾਂ ਧਰਨਿਆਂ ਤੋਂ ਉੱਠਣਗੇ। ਜੀ ਬਹੁਤ ਧੰਨਵਾਦ ਬਲਤੇਜ ਪੰਨੂ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।